ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਦੇ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਗੇ ਕਿਰਾਏ ਦੇ ਘਰ ਤੋਂ। ਥੋੜੇ ਦਿਨ ਪਹਿਲਾਂ ਚੰਨੀ ਸਾਹਿਬ ਜਿਹੜੇ ਹਲਕੇ ਦੇ ਵਿੱਚ ਜਾ ਕੇ ਕਿਰਾਏ ਦਾ ਘਰ ਲੈ ਕੇ ਰਹਿੰਦੇ ਨੇ, ਜੇ ਉਹਨਾਂ ਨੇ ਕੋਠੀ ਲਈ ਹੋਈ ਆਪਦੀ ਤਾਂ ਤੁਸੀਂ ਸੋਧ ਵੀ ਕਰਦੇ ਹੋ ਉਹਦੇ ਚ। ਹੁਣ ਦੱਸਦੇ ਆ ਕਿ ਸਾਬਕਾ ਮੁੱਖ ਮੰਤਰੀ ਤਾਂ ਉੱਥੋਂ ਕਿਰਾਏ ਦਾ ਘਰ ਲੈ ਕੇ ਗਏ, ਤਾਰੋ ਤਾਂ ਚਲੇ ਗਏ ਪਾਰਲੀਮੈਂਟ ਚ। ਮੌਜੂਦਾ ਮੁੱਖ ਮੰਤਰੀ ਵੀ ਜਲੰਧਰ ਕਹਿੰਦੇ ਕਿਰਾਏ ਦੇ ਘਰ ਤੇ ਰਹਿਣ ਜਾ ਰਹੇ ਨੇ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਲੰਧਰ ਕੈਂਟ ਦੇ ਦੀਪਨਗਰ ਇਲਾਕੇ ਦੇ ਵਿੱਚ, ਦੀਪਨਗਰ ਕਲੋਨੀ ਦੇ ਵਿੱਚ ਕਿਰਾਏ ਦਾ ਘਰ ਲੈ ਰਹੇ ਨੇ ਜਾਂ ਲੈ ਲਿਆ। ਸੋ ਲਗਭਗ ਤੈਅ ਹੀ ਹੈ ਕਿ ਹੁਣ ਆਉਂਦੇ 2-4 ਦਿਨਾਂ ਦੇ ਵਿੱਚ ਬੋਰੀ ਬਿਸਤਰਾ ਲੈ ਕੇ ਉੱਥੇ ਮੰਜਾ ਢਾਹ ਕੇ ਉੱਥੇ ਰਹਿਣਗੇ। ਸੋ ਇਹ ਸਾਰਾ ਕੁਝ ਜਲੰਧਰ ਪੱਛਮੀ ਦੀ ਚੋਣ ਲਈ ਹੋ ਰਿਹਾ। ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਆਪਣੀ ਸਮੀਖਿਆ ਬੈਠਕਾਂ ਦਾ ਦੌਰ ਚਲਾਇਆ। ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਾਰਿਆਂ ਨਾਲ ਬੈਠਕਾਂ ਕੀਤੀਆਂ, ਜਿਹਦੇ ਵਿੱਚੋਂ ਇਹ ਗੱਲ ਨਿਕਲੀ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਵੀ ਹਰ ਜ਼ਿਲ੍ਹੇ 'ਚ CM ਹਾਊਸ ਖੋਲੂੰਗਾ। ਸੋ ਹੁਣ ਇਹਨੂੰ CM ਹਾਊਸ ਕਹਿ ਲਓ, CM ਘਰ ਕਹਿ ਲਓ, CM ਦਫ਼ਤਰ ਕਹਿ ਲਓ। ਸੋ ਉਹਦੀ ਸ਼ੁਰੂਆਤ ਜਲੰਧਰ ਪੱਛਮੀ ਤੋਂ ਹੋ ਰਹੀ ਹੈ। ਠੀਕ ਹੈ ਜੀ। ਕਿਉਂਕਿ ਜਲੰਧਰ ਪੱਛਮੀ ਦੀ ਹੈਗੀ ਜਿਮਨੀ ਚੋਣ, ਇਸ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਜਲੰਧਰ 'ਚ ਪੱਕਾ ਡੇਰਾ ਲਾਊਂਗਾ ਜੀ। ਨਾਲ ਹੀ ਇਹ ਸਫਾਈ ਵੀ ਦੇਈ ਜਾਂਦੇ ਆ ਕਿ ਇਹ ਮੈਂ ਕੱਲੀ ਚੋਣ ਤੱਕ ਨਹੀਂ ਇੱਥੇ ਰਹਿਣ ਆਇਆ। ਅੱਛਾ, ਮੈਂ ਤਾਂ ਪਰਮਾਨੈਂਟ ਰਹਿਣ ਆਇਆ। ਹੁਣ ਹਰ ਹਫ਼ਤੇ ਦੇ 3 ਦਿਨ ਮੈਂ ਇੱਥੇ ਰਿਹਾ ਕਰੂੰਗਾ। ਦੁਆਬੇ ਵਾਲੇ ਵੀ ਤੇ ਮਾਝੇ ਵਾਲੇ ਵੀ ਮੈਨੂੰ ਇੱਥੇ ਆ ਕੇ ਮਿਲਣ, ਸਾਰੇ ਮਸਲੇ ਇੱਥੋਂ ਹੱਲ ਹੋ ਜਾਣਗੇ। ਠੀਕ ਹੈ ਜੀ। ਤੁਹਾਨੂੰ ਧਿਆਨ ਚ ਹੋਣਾ, ਮੁੱਖ ਮੰਤਰੀ ਉਹਨਾਂ ਨੇ ਕਿਹਾ ਸੀਗਾ ਕਿ ਹਰ ਜ਼ਿਲ੍ਹੇ 'ਚ ਜਦੋਂ CM ਹਾਊਸ ਖੋਲੂਗਾ ਤਾਂ ਉਹਦੇ ਵਿੱਚ ਮੈਂ ਅਫਸਰ ਅਧਿਕਾਰੀ ਤਾਇਨਾਤ ਕਰੂੰਗਾ ਤੇ ਉਹਨਾਂ ਦੇ ਰਾਹੀਂ ਕੰਮ ਹੋਇਆ ਕਰਨਗੇ। ਲੋਕਾਂ ਦੇ ਸਿੱਧੇ ਆ ਕੇ ਉਹਨਾਂ ਨੂੰ ਮਿਲਿਆ ਕਰਨਗੇ। ਹਫ਼ਤੇ ਦੀ ਹਫ਼ਤੇ ਮੈਂ ਰਿਪੋਰਟ ਲਿਆ ਕਰੂੰਗਾ। ਸੋ ਇਸ ਲਈ ਅੱਜ ਜੇ ਜਲੰਧਰ ਦੇ ਵਿੱਚ ਦਫ਼ਤਰ ਖੁੱਲ ਰਿਹਾ ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਕ ਕਿਰਾਏ ਦਾ ਘਰ ਲੈ ਕੇ ਚੱਬੇ ਵਾਲੇ ਵੀ ਰਹਿਣ ਲੱਗ ਜਾਣ। ਹੋ ਸਕਦਾ ਕਿ ਬਰਨਾਲੇ ਵੀ ਚਲੇ ਜਾਣ। ਇਹ ਨਹੀਂ ਪਤਾ ਗਿੱਦੜਬਾਹਾ ਵੀ ਲੈਣਾ ਪੈ ਜਾਵੇ, ਡੇਰਾ ਬਾਬਾ ਨਾਨਕ ਵੀ ਲੈਣਾ ਪੈ ਜਾਵੇ। ਜਿਮਨੀ ਚੋਣਾਂ ਤਾਂ ਉੱਥੇ ਵੀ ਹੈਗੀਆਂ, ਮਾਝੇ, ਦੁਆਬੇ, ਮਾਲਵੇ ਸਾਰੇ ਕਿਤੇ ਡੇਰੇ ਲਾਉਣੇ ਪੈਣੇ। ਤੇ ਸੋਸ਼ਲ ਮੀਡੀਆ ਤਾਂ ਸਵਾਲ ਵੀ ਆਉਣ ਲੱਗ ਗਏ ਕਿ ਬਾਈ ਜੀ ਸਾਡੇ ਪਿੰਡ 'ਚ ਇੱਕ ਕੋਠੀ ਖਾਲੀ ਪਈ ਹੈ, ਸਾਡੇ ਸਰਪੰਚ ਦੀ ਚੋਣ ਵੀ ਹੋਣੀ ਹੈ। ਮਤਲਬ ਜੇ ਮੁੱਖ ਮੰਤਰੀ ਇਸ ਤਰ੍ਹਾਂ ਘਰ ਲੈ ਕੇ ਹੀ ਸੋਚਦਾ ਪੰਜਾਬ ਐਂ ਚੱਲੂਗਾ ਤਾਂ ਤੁਸੀਂ ਮੁੱਖ ਮੰਤਰੀ ਹੋ ਕੇ ਥੋੜਾ ਚੱਲਣਾ, ਤੁਸੀਂ ਚੋਣਾਂ ਦੇ ਲਈ ਕੰਮ ਕਰ ਰਹੇ ਹੋ। ਨਰਿੰਦਰ ਮੋਦੀ ਔਰ ਭਗਵੰਤ ਮਾਨ 'ਚ ਵੀ ਫਰਕ ਕੀ ਆ? ਦੋਏ ਚੋਣ ਮੋੜ 'ਚ ਰਹਿੰਦੇ ਨੇ, ਦੋਏ ਪਾਰਟੀ ਵਰਕਰ ਵਜੋਂ ਹੀ ਵਿਚਰਦੇ ਨੇ। ਮੁਖੀ ਵਜੋਂ ਕਦੋਂ ਵਿਚਰੋਗੇ ਤੁਸੀਂ? ਤੁਸੀਂ ਸੂਬੇ ਦੇ ਮੁਖੀ ਹੋ। ਤੁਹਾਡੀਆਂ ਯੋਜਨਾਵਾਂ ਅਜਿਹੀਆਂ ਹੋਣ, ਤੁਹਾਡੇ ਕੰਮ ਅਜਿਹੇ ਹੋਣ ਕਿ 2 ਸਾਲਾਂ ਦੇ ਹਵਾਲੇ ਨਾਲ ਲੋਕ ਆਪ ਮਾਰੇ ਕਹਿਣਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਆਉਣ ਦੀ ਲੋੜ ਨਹੀਂ, ਤੁਹਾਨੂੰ ਗੱਡੀ ਦੇ ਉੱਪਰ, ਖੁੱਲੀ ਗੱਡੀ ਦੇ ਉੱਪਰ ਖੜ ਕੇ ਤੀਰ ਜੇ ਚਲਾਉਣ ਦੀ ਲੋੜ ਨਹੀਂ, ਅਸੀਂ ਵੋਟਾਂ ਪਾ ਦਾਂਗੇ। ਬਿਲਕੁਲ ਸਹੀ ਹੈ, ਪਰ ਉਹ ਕੰਮ ਹੋਣੇ ਚਾਹੀਦੇ ਆ ਨਾ। ਚਲੋ ਅਗਲੇ ਪਾਰਟੀ ਦੇ ਲੀਡਰ ਨੇ ਤੇ ਜਿਹੜੇ ਮੀਡੀਆ 'ਚ ਇਹ ਗਣਾਉਂਦੇ ਸੀ ਨਾ ਕਿ ਐਕਟੀ ਬਸ 50-55 ਆ ਜਾਣੇ ਸਾਡੇ, 10 ਗੁਜਰਾਤ ਤੋਂ ਆ ਰਹੇ, 8 ਉੱਥੋਂ ਆ ਰਹੇ, 6 ਇੱਥੋਂ ਆ ਰਹੇ, 10-13 ਇੱਥੋਂ ਚਲੇ ਜਾਣੇ ਆ, ਹਰਿਆਣੇ ਵਾਲੇ ਆ ਜਾਣੇ ਆ, ਇੰਨੇ ਹੋ ਜਾਣੇ ਸਾਡੇ, ਗਾਹ ਪਾ ਦਾਂਗੇ ਅਸੀਂ ਲੋਕ ਸਭਾ ਦੇ ਵਿੱਚ। ਉਹ ਸਾਰੀ ਗਾਹ ਦੀ ਜ਼ਿੰਮੇਵਾਰੀ ਹੁਣ ਇਹਦੀ ਬਣਦੀ ਹੈ। ਕੇਜਰੀਵਾਲ ਨੇ ਕਹਿਣਾ ਤੁਸੀਂ ਉਹਦੇ ਪ੍ਰਚਾਰਕ ਜੀ, ਤੁਸੀਂ ਉਹ ਹਰ ਥਾਂ ਰੋਡ ਸ਼ੋਅ ਕੀਤਾ। ਸੋ ਇਸ ਲਈ ਉਸ ਹਵਾਲੇ ਨਾਲ ਕਿ ਜਿਵੇਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ 8 ਮੰਤਰੀ ਹਾਰੇ ਨੇ ਤਾਂ ਆਮ ਆਦਮੀ ਪਾਰਟੀ ਜੇ ਹਾਰੀ ਹੈ ਤਾਂ ਭਗਵੰਤ ਮਾਨ ਹੋਰਾਂ ਦਾ ਵੀ ਗ੍ਰਾਫ ਨਾਲ ਹੈ ਨਾ। ਸੋ ਇਸ ਲਈ ਕਿਤੇ ਇਹ ਤਾਂ ਨਹੀਂ ਕਿ ਕੇਜਰੀਵਾਲ ਜੀ ਨੂੰ ਮਿਲਣ ਗਏ ਸੀ ਮੰਤਰੀ ਮੰਡਲ ਦੇ ਫੇਰਬਦਲ 'ਚ, ਉਹਨਾਂ ਨੇ ਅਗਲਾ ਟਾਸਕ ਇਹਨਾਂ ਨੂੰ ਦਿੱਤਾ ਹੋਵੇ ਕਿ ਮੁੱਖ ਮੰਤਰੀ ਸਾਹਿਬ ਜੇ ਹੁਣ ਜਿਮਨੀ ਚੋਣਾਂ ਨੂੰ ਜਿੱਤ ਹੋਈਆਂ ਤਾਂ ਮੈਨੂੰ ਤੁਹਾਡੇ ਬਾਰੇ ਵੀ ਸੋਚਣਾ ਪੈਣਾ ਜੀ। ਬਿਲਕੁਲ। ਸੋ ਇਸ ਲਈ ਹੁਣ ਨੱਕ ਦਾ ਸਵਾਲ, ਮੁੱਛ ਦਾ ਸਵਾਲ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਕਹਿੰਦੇ ਚੰਡੀਗੜ੍ਹ 'ਚ ਤੈਅ ਹੋਇਆ ਕਿ ਜਲੰਧਰ ਕੈਂਟ 'ਚ ਕਰ ਲੈਣਾ। ਜਲੰਧਰ ਕੈਂਟ ਉਹ ਹੈ ਜਿੱਥੇ ਪ੍ਰਗਟ ਸਿੰਘ ਹੋਰਾਂ ਦਾ
ਵਿਧਾਨ ਸਭਾ ਹਲਕਾ ਤੇ ਦੀਪਨਗਰ ਕਲੋਨੀ ਦੇ ਵਿੱਚ ਘਰ ਲੈਣਾ ਤੇ ਉੱਥੇ ਕਹਿੰਦੇ ਕਿ ਧਰਮ ਪਤਨੀ ਵੀ, ਧੀ ਵੀ, ਭੈਣ ਵੀ ਤੇ ਮਾਤਾ ਜੀ ਵੀ ਆਉਂਦੇ ਜਾਂਦੇ ਰਹਿਣਗੇ। ਇੱਕ ਤਰ੍ਹਾਂ ਨਾਲ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਮੈਂ ਪਰਿਵਾਰਕ ਤੌਰ ਤੇ ਇੱਥੇ ਆ ਰਿਹਾ ਹੈ ਤੇ ਇਹ ਤੋਂ ਬਾਅਦ ਇੱਥੋਂ ਹੀ ਦਫ਼ਤਰੀ ਕੰਮ ਵੀ ਹੋਣਗੇ, ਲੋਕਾਂ ਦੇ ਕੰਮ ਵੀ ਹੋਣਗੇ, ਪਰ ਟੀਚਾ ਜਲੰਧਰ ਪੱਛਮੀ ਹੈ। ਸਾਰਿਆਂ ਨੂੰ ਸਮਝ ਆਉਂਦਾ ਕਿ ਮਕਸਦ ਸਿੱਧਾ ਜਲੰਧਰ ਪੱਛਮੀ ਹੈ। ਹੁਣ ਮੁੱਖ ਮੰਤਰੀ ਸਾਹਿਬ ਸਣੇ ਪਰਿਵਾਰ ਆ ਕੇ ਜਿਹੜਾ 28,000 ਦਾ ਪਾੜਾ ਹੈ ਉਹ ਪੂਰਾ ਕਰ ਲੈਣਗੇ। ਜਦੋਂ ਜਲੰਧਰ ਪੱਛਮੀ ਮਤਲਬ ਉਹ ਥਾਂ ਹੈ ਪ੍ਰਵੀਨ ਜੀ ਜਿੱਥੇ ਸ਼੍ਰੀ ਰਿੰਕੂ ਦਾ ਵੀ ਘਰ ਆਉਂਦਾ ਉਸੇ ਹਲਕੇ 'ਚ, ਉਗਰਾਲ ਦਾ ਘਰ ਵੀ ਉਸੇ ਹਲਕੇ 'ਚ ਆਉਂਦਾ। ਦੋਏ ਇਸੇ ਹਲਕੇ 'ਚੋਂ ਆਮੋ ਸਾਹਮਣੇ ਹੋ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਆ, ਹੈ ਨਾ। ਤੇ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਉਗਰਾਲ ਜਿੱਤ ਗਏ ਸੀ, ਕਾਂਗਰਸ ਵੱਲੋਂ ਸ਼੍ਰੀ ਰਿੰਕੂ ਹਾਰ ਗਏ ਸੀ। ਪਰ ਸ਼੍ਰੀ ਰਿੰਕੂ ਜਦੋਂ ਆਪ ਚਾਹੇ ਤਾਂ ਸ਼੍ਰੀ ਉਗਰਾਲ ਵਿਰੋਧ ਕਰਨ ਵਾਲੇ ਸੀ, ਪਰ ਬਾਅਦ ਚੋਂ ਦੋਸਤਾਨਾ ਹੋਇਆ ਤੇ ਦੋਏ ਇਕੱਠੇ ਭਾਜਪਾ ਚਲੇ ਗਏ। ਪਰ ਨਤੀਜਿਆਂ ਤੋਂ ਪਹਿਲਾਂ ਹੀ ਸ਼੍ਰੀ ਉਗਰਾਲ ਨੂੰ ਲੱਗਿਆ ਕਿ ਲੈ ਵੀ ਨਤੀਜੇ ਤਾਂ ਭਾਜਪਾ ਦੇ ਪੱਖ 'ਚ ਨਹੀਂ ਆ ਰਹੇ, ਮੈਂ ਆਪਣੀ ਐਮਐਲਏ ਦੀ ਕੁਰਸੀ ਬਚਾ ਲਵਾਂ। ਉਹ ਗਏ ਸੀ ਅਸਤੀਫਾ ਵਾਪਸ ਲੈਣ, ਜਾਨੂੰ ਵਿਧਾਨ ਸਭਾ ਤੋਂ ਸੁਨੇਹਾ ਆ ਗਿਆ ਕਿ ਤੁਹਾਡਾ ਅਸਤੀਫਾ ਪ੍ਰਵਾਨ ਹੈ। ਸੋ ਹੁਣ ਸਭ ਤੋਂ ਪਹਿਲੀ ਜਿਮਨੀ ਚੋਣ ਇਸ ਲਈ ਇੱਥੇ ਹੀ ਹੋ ਰਹੀ ਹੈ। ਬੇਸ਼ੱਕ ਅਗਲੀਆਂ ਦੀ ਤਿਆਰੀ ਹੋ ਗਈ, ਕੱਲ 3 ਐਮਐਲਏ ਦੇ ਅਸਤੀਫੇ ਪ੍ਰਵਾਨ ਹੋ ਗਏ, ਰਾਜਕੁਮਾਰ ਚੱਬੇਵਾਲ ਵਾਲਾ ਅਸਤੀਫਾ ਵੀ ਪ੍ਰਵਾਨ ਹੋ ਗਿਆ ਤੇ ਰਾਜਾ ਬੜਿੰਗ ਤੇ ਸੁਖਜਿੰਦਰ ਰੰਧਾਵਾ ਵੀ ਕੱਲ ਅਸਤੀਫਾ ਦੇ ਸੀ, ਕੱਲੇ ਪ੍ਰਵਾਨ ਹੋ ਗਿਆ। ਅੱਜ ਕੱਲ ਦੇ ਵਿੱਚ ਮੀਥੇਰ ਦਾ ਵੀ ਅਸਤੀਫਾ ਆ ਜਾਣਾ। 4 ਜਿਮਨੀ ਚੋਣਾਂ ਤਿਆਰ ਖੜੀਆਂ ਨੇ, ਪਰ ਉਹਨਾਂ ਦੋਵਾਂ ਦੇ ਇਹ ਜੱਦੀ ਹਲਕਾ ਹੋਣ ਦੇ ਬਾਵਜੂਦ, ਰਹਿਸ਼ੀ ਹਲਕਾ ਹੋਣ ਦੇ ਬਾਵਜੂਦ ਵੀ, ਔਰ ਦੋਏ ਭਾਜਪਾ 'ਚ ਹੋਣ ਦੇ ਬਾਵਜੂਦ ਵੀ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਵੀ ਉਹ ਲੀਡ ਨਹੀਂ ਦਵਾ ਸਕੇ। ਸੋ ਭਾਜਪਾ ਖਾਸੀ ਨੇੜੇ ਪਹੁੰਚ ਗਈ ਸੀ। 44,000 ਤੋਂ ਵੱਧ ਵੋਟ ਚਰਨਜੀਤ ਚੰਨੀ ਦੀ ਆ ਲੋਕ ਸਭਾ ਹਲਕੇ ਦੇ ਹਵਾਲੇ ਨਾਲ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ 'ਚੋਂ 42,000 ਵੋਟ ਭਾਜਪਾ ਦੀ ਆ। 44,394 ਵੋਟ ਚਰਨਜੀਤ ਚੰਨੀ ਨੂੰ ਪਈ ਇਸ ਜਲੰਧਰ ਪੱਛਮੀ ਤੋਂ, 42,827 ਵੋਟ ਪਈ ਆਮ ਆਦਮੀ ਪਾਰਟੀ ਨੂੰ, ਜੀ ਨਹੀਂ ਆਪਣਾ ਭਾਜਪਾ ਨੂੰ, ਠੀਕ ਹੈ, 42,827 ਵੋਟ ਸੋ ਸ਼੍ਰੀ ਰਿੰਕੂ ਨੂੰ। ਸੋ 44 ਤੇ 42 ਦੇ ਹਵਾਲੇ ਨਾਲ ਇਹ 1567 ਦਾ ਫਰਕ ਹੈ ਭਾਜਪਾ ਤੇ ਕਾਂਗਰਸ 'ਚ। ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਰਹੀ ਤੀਜੇ ਨੰਬਰ ਤੇ, ਕਿਉਂਕਿ ਓਵਰਆਲ ਵੀ ਲੋਕ ਸਭਾ ਸੀਟ ਵੀ 30 ਨੰਬਰ ਤੇ ਆਈ ਸੀ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂ, ਤੇ ਪਵਨ ਕੁਮਾਰ ਟੀਨੂ ਨੂੰ ਪੈ ਰਹੀ ਹੈ ਤੇ 15,629 ਵੋਟ, ਕਿਤੇ 42,000, ਕਿਤੇ 44,000 ਤੇ ਕਿਤੇ 15,629, 27,765 ਵੋਟਾਂ ਦਾ ਫਰਕ ਹੈ। ਮੁੱਖ ਮੰਤਰੀ ਸਾਹਿਬ 28,000 ਤੱਕ ਛੂਹਣਾ ਪੈਣਾ ਤਾਂ ਨਤੀਜੇ ਆਉਂਦੇ ਤੁਹਾਡੇ ਹੱਕ 'ਚ। ਸੋ ਹੁਣ ਇਹ ਪਾੜਾ ਕਿਵੇਂ ਪੂਰਾ ਹੋਊਗਾ, ਇਹ ਚੁਣੌਤੀ ਵੀ ਹੈ ਮੁੱਖ ਮੰਤਰੀ ਸਾਹਿਬ ਦੇ ਲਈ, ਔਰ ਉਹਨਾਂ ਨੂੰ ਪਤਾ ਹੈ ਕਿ ਜੇ ਜਲੰਧਰ ਪੱਛਮੀ ਨਹੀਂ ਆਉਂਦੀ ਫਿਰ ਗਿੱਦੜਬਾਹਾ ਤੇ ਬਰਨਾਲਾ ਵੀ ਫਸੂ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੇ ਵਿੱਚ ਸਾਡੇ ਲਈ ਮੁਸ਼ਕਲ ਖੜੀ ਹੋਊ, ਤੇ ਉਹ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਦੇ ਲਈ ਵੀ ਸਾਡੇ ਮੂਹਰੇ ਸਵਾਲ ਖੜਾ। ਸੋ ਇਸ ਲਈ ਹੁਣ ਸਾਰਾ ਕੁਝ ਦਾਰਮਦਾਰ ਜਲੰਧਰ ਪੱਛਮੀ ਤੇ ਹੈ। ਇਸ ਲਈ ਜੁੱਲੀ ਬਿਸਤਰਾ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਘਰ ਕਿਰਾਏ ਤੇ ਲੈ ਕੇ ਉੱਥੇ ਰਹਿਣ ਦਾ ਫੈਸਲਾ ਕੀਤਾ। ਸੋ ਦੇਖਦੇ ਹਾਂ ਜੀ ਇਹ ਕਿੰਨਾ ਸਾਹੀ ਹੁੰਦਾ ਆਪ ਲਈ ਜਾਂ ਆਪ ਦੇ ਉਮੀਦਵਾਰ ਲਈ। ਹਾਂ, ਚੇਤਨ ਭਗਤ ਆਪਣਾ ਉਹਨਾਂ ਦਾ ਮੁੰਡਾ ਇੱਥੋਂ ਭਗਤ ਚੁੰਨੀ ਲਾਲ ਹੋਰਾਂ ਦਾ ਮੁੰਡਾ ਦਾਅਵੇਦਾਰ ਹੈ ਟਿਕਟ ਦਾ ਜੀ। ਭਗਤ ਚੁੰਨੀ ਲਾਲ ਹੋਰੀ ਭਾਜਪਾ ਦੀ, ਅਕਾਲੀ ਭਾਜਪਾ ਦੀ ਸਰਕਾਰ 'ਚ ਮੰਤਰੀ ਰਹੇ ਨੇ ਭਾਜਪਾ ਵਾਲੇ ਪਾਸੇ, ਤੇ ਇਸ ਇਲਾਕੇ ਤੋਂ ਚੰਗੇ ਜਾਣੂ ਨੇ। ਅੱਜ ਕੱਲ ਆਮ ਆਦਮੀ ਪਾਰਟੀ ਨਾਲ ਨੇ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੀ ਨੇ ਮੇਰਾ ਖਿਆਲ, ਤੇ ਉਹਨਾਂ ਦਾ ਮੁੰਡਾ ਹੈ ਮਹਿੰਦਰ ਭਗਤ, ਉਸ ਨੂੰ ਟਿਕਟ ਮਿਲਣ ਦੇ ਅਸਾਰ ਨੇ। ਲੰਚ ਤਾਂ ਹੋਰ ਵੀ ਆਮ ਆਦਮੀ ਪਾਰਟੀ ਦੇ ਵੀ ਲੱਗੇ ਨੇ, ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਅੰਮ੍ਰਿਤਪਾਲ ਸਿੰਘ ਉਹ ਵੀ ਦਾਅਵੇਦਾਰ ਹੈਗਾ। ਉਸ ਤੋਂ ਬਿਨਾਂ ਕੁਝ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਵੀ ਦਾਅਵੇਦਾਰ ਹੈਗੇ ਹੈ। ਇਸੇ ਤਰ੍ਹਾਂ ਬਾਕੀ ਪਾਰਟੀਆਂ 'ਚ ਵੀ ਉਹਨੂੰ ਦੇਖਣ ਵਾਲੀ ਗੱਲ ਹੈ। ਜੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਸੀਟ ਕਢਾਉਣਾ ਜਾਂ ਜਿਤਾਉਣਾ ਹੈ, ਉਸੇ ਤਰ੍ਹਾਂ ਕਾਂਗਰਸ ਵੱਲੋਂ ਚਰਨਜੀਤ ਚੰਨੀ ਦੇ ਉੱਤੇ ਆਉਣਾ ਇਹ ਗੱਲ। ਬਿਲਕੁਲ ਬਿਲਕੁਲ, ਚਰਨਜੀਤ ਚੰਨੀ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਨੇ, ਇਸ ਲਈ ਕਾਂਗਰਸ ਦੀ ਜਵਾਬਦੇਹੀ ਅਗਲੇ ਕਹਿਣਗੇ ਜੇ ਤੈਨੂੰ 44,000 ਵੋਟ ਪਈ ਹੈ ਸਾਡੇ ਉਮੀਦਵਾਰ ਨੂੰ ਵੀ ਪੈਣੀ ਚਾਹੀਦੀ ਹੈ। ਸੋ ਉੱਥੇ ਚੰਨੀ ਦੀ ਅਗਨੀ ਪ੍ਰੀਖਿਆ ਵੀ ਹੈਗੀ ਇਹਦੇ ਨਾਲ, ਹੈ ਨਾ। ਤੇ ਭਾਜਪਾ ਦੇ ਹਵਾਲੇ ਨਾਲ ਵੀ ਕਿ ਸ਼ਸ਼ੀਰ ਰਿੰਕੂ ਹੁਣ ਦੁਬਾਰਾ ਤੁਰੰਤ ਹੀ ਮਤਲਬ ਇੱਕ ਪਹਿਲਾਂ ਐਮਐਲਏ ਲੜੀ, ਫਿਰ ਐਮਪੀ ਜਿਮਨੀ ਲੜੀ, ਫਿਰ ਐਮਪੀ ਲੜ ਲਈ, ਕਿ ਹੁਣ ਚੌਥੀ ਚੋਣ 'ਚ ਵੀ ਜਾਣ ਲਈ ਤਿਆਰ ਨੇ, ਜਾਂ ਇੱਥੇ ਵੀ ਸੋਮ ਪ੍ਰਕਾਸ਼ ਮਾਂਗ ਹੁਣ ਧਰਮ ਪਤਨੀ ਨੂੰ ਟਿਕਟ ਮਿਲਣੀ ਹੈ, ਇਹ ਵੀ ਚਰਚਾ। ਕਿਉਂਕਿ ਹੁਣ ਸ਼ੀਤਲ ਉਗਰਾਲ ਤੋਂ ਤਾਂ ਮੋਹ ਭੰਗ ਹੋ ਗਿਆ ਭਾਜਪਾ ਦਾ ਵੀ, ਇਹ ਤਾਂ ਪਤਾ ਨਹੀਂ ਬਈ ਕੀ ਕਰੂਗਾ। ਫਿਰ ਅਜੇ ਸ਼ਸ਼ੀਰ ਰਿੰਕੂ ਤੇ ਭਰੋਸਾ ਬਣਿਆ ਹੋਇਆ, ਤੇ ਸ਼ਸ਼ੀਰ ਰਿੰਕੂ ਆਪਣੀ ਪਤਨੀ ਨੂੰ ਅੱਗੇ ਵਧਾਉਂਦੇ ਨੇ ਜਾਂ ਕਿਹਨੂੰ ਵਧਾਉਂਦੇ ਨੇ ਦੇਖਣ ਵਾਲੀ ਗੱਲ ਹੈ। ਸੋ ਇਸ ਲਈ ਕਾਂਗਰਸ ਦਾ ਉਮੀਦਵਾਰ ਕੌਣ ਹੋਊਗਾ ਇਹਦੇ ਉੱਤੇ ਵੀ ਸਭ ਦੀ ਨਜ਼ਰ ਹੈ। ਕੀ ਰੁੱਸੇ ਹੋਏ ਗੁੱਸੇ ਹੋਏ ਪਰਿਵਾਰਾਂ 'ਚੋਂ ਵਾਪਸ ਲਿਆ ਕੇ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਹੈ? ਕਿਉਂਕਿ ਹੁਣ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਕਿ ਅਸੀਂ ਕਿਤੇ ਗਲਤ ਤਾਂ ਨਹੀਂ ਕਰ ਲਿਆ ਕਿ ਕਾਂਗਰਸ ਦੇ ਪੈਰ ਲੱਗਣ ਲੱਗ ਗਏ ਹੁਣ, ਜਦੋਂ ਕਿ ਕਾਂਗਰਸ ਵੀ 42 ਤੋਂ 26% ਵੋਟ ਤੇ ਆਈ ਹੈ।
ਜੀ ਬਿਲਕੁਲ। ਇਸ ਲਈ ਪੈਰ ਕਿਸੇ ਦੇ ਨਹੀਂ, ਲੋਕਾਂ ਕੋਲ ਬਸ ਜੋ ਜਿੱਥੇ ਠੀਕ ਲੱਗਿਆ ਲੋਕਾਂ ਨੇ ਉੱਥੇ ਉਵੇਂ ਵੋਟ ਪਾਈ ਹੈ। ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ ਅਗਨੀ ਪ੍ਰੀਖਿਆ, ਤੇ ਉਹਨਾਂ ਨੇ ਇਸੇ ਲਈ ਜਲੰਧਰ ਦੇ ਵਿੱਚ ਕਿਰਾਏ ਦਾ ਘਰ ਚੁਣਿਆ। ਜੀ ਜੀ, ਤੁਹਾਨੂੰ ਯਾਦ ਹੋਣਾ ਜਦੋਂ ਨਾ ਮਲੋਟ ਦੇ ਵਿੱਚ ਬਾਈਪੋਲ ਇਲੈਕਸ਼ਨ ਹੋਈ ਸੀਗੀ, ਉਦੋਂ ਕਾਂਗਰਸ ਸਾਰਾ ਉੱਥੇ ਤੰਤਰ ਮੰਤਰ ਲੈ ਕੇ ਬਹਿ ਗਈ ਸੀ। ਮਨਪ੍ਰੀਤ ਬਾਦਲ ਦਾ ਜਿਹੜਾ ਉਦੈ ਹੋਇਆ ਰਾਜਨੀਤੀ ਦੇ ਵਿੱਚ, ਜਿਹੜਾ ਉਹ ਚਮਕੇ, ਉਹ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਬਾਈਪੋਲ ਜਿੱਤ ਕੇ ਚਮਕੇ, ਜ਼ਿਮਣੀ ਜਿੱਤ ਕੇ ਗਿੱਦੜਬਾਹੇ। ਮੋਗੇ ਦੇ ਵਿੱਚ ਜ਼ਿਮਣੀ ਚੋਣ ਕਰਾਈ ਸੀ ਅਕਾਲੀ ਦਲ ਨੇ, ਸੀਟ ਖਾਲੀ ਕਰਾ ਕੇ। ਤੁਹਾਨੂੰ ਯਾਦ ਹੋਣਾ ਜੋਗਿੰਦਰਪਾਲ ਜੈਨ ਵਾਲਾ ਮਾਮਲਾ। ਉੱਥੇ ਜੈਨ ਸਾਹਿਬ ਜਦੋਂ ਅਕਾਲੀ ਦਲ ਚ ਆਏ ਨਾ, ਹਾਂਜੀ, ਤੇ ਬੜੀ ਉਹਨਾਂ ਦਿਨਾਂ ਚ, ਹੁਣ ਤਾਂ ਚਲੋ ਸਰੂਪ ਹੀ ਬਦਲ ਗਿਆ ਅਕਾਲੀ ਦਲ ਦਾ, ਜਦ ਤੱਕ ਤਾਂ ਕਾਫੀ ਹੱਦ ਤੱਕ ਠੀਕ ਸੀਗਾ ਫਿਰ ਵੀ। ਹਾਂਜੀ ਹਾਂਜੀ। ਤੇ ਕਹਿੰਦੇ ਲੋਕ ਜੈਨ ਸਾਹਿਬ ਨੂੰ ਮਿਲਣ ਜਾਂਦੇ ਸੀ ਕਿ ਜਥੇਦਾਰ ਸਾਹਿਬ ਨੂੰ ਮਿਲਣਾ ਜੀ, ਜੋ ਅਕਾਲੀ, ਉਹ ਕਹਿੰਦੇ ਜੀ ਬਹਿ ਜਾਓ ਜੀ, ਹਲੇ ਸ਼ੇਵ ਕਰ ਰਹੇ ਆ। ਮਤਲਬ ਇਹ ਸਰੂਪ ਬਣ ਗਿਆ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਬਿਲਕੁਲ। ਇਹ ਗੱਲ ਹੈਗੀ ਹੈ ਤੁਹਾਡੀ, ਕਿਉਂਕਿ ਅਕਾਲੀ ਦਲ ਦਾ ਇਹ ਪ੍ਰਥਾ ਹੀ ਸੀਗੀ। ਅਕਾਲੀ ਦਲ ਦੇ ਵਿੱਚ ਕੀ ਹਰੇਕ ਕੋਈ ਬੰਦਾ ਲੀਡਰ ਨੂੰ ਮਿਲ ਜਾਂਦਾ, ਅਗਲਾ ਕਹਿੰਦਾ ਕਿਹਨੂੰ ਮਿਲਣਾ, ਜਥੇਦਾਰ ਸਾਹਿਬ ਨੂੰ ਮਿਲਣਾ। ਤੇ ਉਹ ਕਹਿੰਦੇ ਵੀ ਰੁਕ ਜਾਓ, ਹਲੇ ਸ਼ੇਵ ਕਰ ਰਹੇ, ਕਿਉਂਕਿ ਉਹ ਕਲੀਨ ਸ਼ੇਵ ਸੀਗੇ। ਤੇ ਉੱਥੇ ਬਾਦਲ ਸਾਹਿਬ ਜਾ ਕੇ ਬਹਿ ਗਏ ਸੀਗੇ ਉਦੋਂ। ਤੇ ਉਹੀ ਮੇਰਾ ਖਿਆਲ ਹੈ ਕਿ ਚਲੋ ਉਹ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦੀ ਤਾਂ ਆਪਾਂ ਗੱਲ ਹੀ ਕੀ ਕਰਨੀ ਹੈ। ਪਰ ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ, ਜਿਵੇਂ ਪ੍ਰਧਾਨ ਮੰਤਰੀ ਸਾਹਿਬ ਦੀ ਤੁਸੀਂ ਤੁਲਨਾ ਦੱਸ ਹੀ ਦਿੱਤੀ, ਏਦੂ ਵੱਡੀ ਮਿਸਾਲ ਤਾਂ ਹੁਣ ਪ੍ਰਚਾਰ ਮੰਤਰੀ ਦੀ ਕਿਤੇ ਹੈ ਹੀ ਨਹੀਂ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ, ਤੇ ਗੱਲ ਤੁਸੀਂ ਕੀਤੀ ਸੀ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਪੋਲਿਟਿਕਸ ਦੀ। ਸ਼ਰਮਾ ਜੀ ਇਸੇ ਗੱਲ ਨੂੰ ਅੱਗੇ ਵਧਾ ਗਏ। ਆਪ ਦੇ ਕਹਿੰਦੇ 3 MPs ਨੂੰ ਬਿੱਟੂ ਕੀ ਭਾਜਪਾ ਚ ਲਿਜਾਣ ਦੇ ਲਈ ਤਿਆਰ ਨੇ ਜੀ? ਬਿੱਟੂ ਲਿਜਾਣ ਲਈ ਤਿਆਰ ਤਾਂ ਨਹੀਂ ਹੈਗੇ ਪ੍ਰਵੀਨ ਜੀ, ਪਰ ਬਿੱਟੂ ਨੂੰ ਕਹਿੰਦੇ ਟਾਸਕ ਮਿਲਿਆ ਭਾਜਪਾ ਵੱਲੋਂ ਕਿ ਲੈ ਕੇ। ਠੀਕ ਹੈ, ਅੱਛਾ। ਟਾਸਕ ਤਾਂ ਮਿਲਣਾ ਸੀ ਜਦੋਂ ਜ਼ਿੰਮੇਵਾਰੀ ਦਿੱਤੀ ਅਗਲੇ ਨੇ। ਹਾਂਜੀ, ਉਹਦਾ ਮਿਲਣਾ, ਟਾਸਕ ਤਾਂ ਮਿਲਣਾ ਹੀ ਸੀ। ਹਾਂ, ਪਹਿਲੀ ਜੌਬ ਮਿਲ ਗਈ ਕਹਿੰਦੇ। ਪ੍ਰਵੀਨ ਜੀ, ਇੱਕ ਪਾਸੇ ਭਾਜਪਾ ਦੀ ਔਰ ਸੰਘ ਦੀ ਆਪਸ ਦੇ ਵਿੱਚ ਤਣਾਤਣੀ ਵੱਧਦੀ ਜਾ ਰਹੀ ਹੈ। ਲਗਾਤਾਰ ਲੀਡਰਾਂ ਦੇ ਬਿਆਨ, ਹੋਰ ਲੀਡਰਾਂ ਦੇ ਬਿਆਨ ਵੀ ਮੈਂ ਹੁਣ ਸੰਘ ਮੁਖੀ ਤੋਂ ਬਾਅਦ ਸੁਣ ਰਿਹਾ, ਜਿਹੜੇ ਸਿੱਧੇ ਭਾਜਪਾ ਤੇ ਹਮਲਾਵਰ ਹੋ ਰਹੇ ਨੇ। ਤੇ ਪਰ ਇਸ ਨੂੰ ਨਿਬੇੜਨ ਦੇ ਲਈ ਹੁਣ ਸੰਗਠਨ ਦੀ ਜਿਹੜੀ ਨਵੀਂ ਰੂਪਰੇਖਾ ਸਾਹਮਣੇ ਆਉਣੀ ਆ, ਆਪਾਂ ਕੱਲ ਵੀ ਚਰਚਾ ਕੀਤੀ ਆ ਉਹਦੇ ਪਰ। ਸੋ ਉਹਦੇ ਵਿੱਚੋਂ ਕਾਫੀ ਕੁਝ ਨਿਕਲਣਾ, ਔਰ ਪਤਾ ਲੱਗ ਰਿਹਾ ਮੈਨੂੰ ਜੁਲਾਈ ਦੇ ਅਖੀਰ ਚ ਜਾਂ ਅਗਸਤ ਦੇ ਪਹਿਲੇ ਹਫ਼ਤੇ 3 ਦਿਨ ਦੀ ਇਕੱਠੀ ਬੈਠਕ ਚੱਲਣੀ ਆ ਸੰਘ ਦੀ ਔਰ ਭਾਜਪਾਈਆਂ ਦੀ। ਉਹਦੇ ਵਿੱਚੋਂ ਮੁੜ ਕੇ ਸਾਰਾ ਕੁਝ ਸਹੀ ਰੂਪ ਦੇ ਵਿੱਚ ਕੰਟਰੋਲ ਸੰਘ ਦੇ ਹੱਥ 'ਚ ਜਾਣ ਦੇ ਲਈ ਕਵਾਇਦ ਹੋਣੀ ਹੈ। ਠੀਕ ਹੈ ਜੀ। ਪਰ ਦੂਸਰੇ ਪਾਸੇ ਨਰਿੰਦਰ ਮੋਦੀ ਹੋਰਾਂ ਦੀ ਟੀਮ ਨੇ ਇੱਕ ਟੀਚਾ ਮਿਥਿਆ ਕਿ ਅਸੀਂ ਅਗਲੇ 5 ਤੋਂ 6 ਮਹੀਨਿਆਂ ਚ 240 ਸੀਟਾਂ ਨੂੰ 272 ਚ ਬਦਲਣਾ। ਇਸ ਮੌਕੇ ਨਰਿੰਦਰ ਮੋਦੀ ਹੋਰੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਤਾਂ ਬਣ ਗਏ, ਪਰ ਭਾਜਪਾ ਕੋਲ ਤੀਜੀ ਵਾਰ ਬਹੁਮਤ ਨਹੀਂ ਆਇਆ। ਬੇਸ਼ੱਕ ਪਿਛਲੀਆਂ 2 ਚ ਕਹਿੰਦੇ ਰਹੇ ਕਿ NDA ਦੀ ਸਰਕਾਰ, ਪਰ ਸਭ ਨੂੰ ਪਤਾ ਸੀ ਕਿ ਕੰਟਰੋਲ ਮੋਦੀ ਹੋਰਾਂ ਕੋਲ ਸਿੱਧਾ ਹੈ, ਕਿਉਂਕਿ ਆਪਣੇ ਕੋਲ ਸੀਟਾਂ ਹੈਗੀਆਂ। ਪਰ ਇਸ ਵਾਰ ਸਹੀ ਮਾਇਨਿਆਂ ਚ NDA ਦੀ ਸਰਕਾਰ ਹੈ, 293 ਸੀਟਾਂ ਦੇ ਨਾਲ ਚਾਹੇ, ਪਰ ਤਾਂ ਵੀ ਨਰਿੰਦਰ ਮੋਦੀ ਹੋਰਾਂ ਕੋਲ ਤਾਂ 240 ਨੇ। ਤੇ ਉਹਨਾਂ ਦਾ ਸਾਰਾ ਦਰਮਦਾਰ TDP ਔਰ JDU ਤੇ ਟਿਕਿਆ 16 ਔਰ 12 ਸੀਟਾਂ ਤੇ। ਬਾਕੀ ਤਾਂ ਕਿਸੇ ਕੋਲ, ਇੱਕ ਕੋਲ 7 ਹੈ, ਇੱਕ ਕੋਲ 5 ਹੈ, ਬਾਕੀ ਤਾਂ 2-2 ਇੱਕ ਵਾਲੇ ਨੇ। ਸੋ ਇਸ ਲਈ ਕਹਿੰਦੇ ਕਿ ਨਰਿੰਦਰ ਮੋਦੀ ਤੇ ਉਹਨਾਂ ਦੀ ਟੀਮ ਨੇ ਤੈਅ ਕਰ ਲਿਆ, ਅਮਿਤ ਸ਼ਾਹ ਹੋਰਾਂ ਨੇ, ਕਿ ਆਪਾਂ ਅਗਲੇ 5 ਤੋਂ 6 ਮਹੀਨਿਆਂ ਚ ਆਪਣੀਆਂ 240 ਨੂੰ 272 ਕਰਨਾ। ਹੁਣ ਇਹਦੇ ਲਈ 3 ਤਰੀਕੇ ਆ ਪ੍ਰਵੀਨ ਜੀ। ਇੱਕ ਤਰੀਕਾ ਤਾਂ ਹੈਗਾ ਕਿ ਜਿਹਦੇ ਕੰਮ ਲਈ ਭਾਜਪਾ ਜਾਣੀ ਜਾਂਦੀ ਹੈ, ਜਿਹੜੇ ਨਾਲ ਆਏ ਉਹਨਾਂ ਨੂੰ ਤੋੜ ਵੱਢ ਕਰ ਲਈ। ਸੋ ਕਹਿੰਦੇ ਜਿਹੜੇ NDA ਦੇ ਬਾਕੀ ਸਹਿਯੋਗੀ ਦਲ ਨੇ ਉਹਨਾਂ ਨੂੰ ਨਾਲ ਰਲਾ ਲਓ, ਕਿ ਜੇ ਕੋਈ 1 MP ਵਾਲਾ, 2 MP ਵਾਲਾ AUT ਚ ਰਲਾ ਲਓ, ਨਾ ਚੋਣ ਹੋਣੀ ਦੁਆਰਾ ਨਾ ਕੁਝ ਹੋਣਾ। ਉਹਨਾਂ ਨੂੰ ਕੋਸ਼ਿਸ਼ ਹੈ ਕਿ ਜੇ ਸਾਡੇ ਕੰਨੀ ਉਹ ਆ ਜਾਣ। ਉਹ ਚੋਂ ਕਿੰਨੇ ਆ ਸਕਦੇ ਨੇ, ਕਿੰਨੇ ਨਹੀਂ, ਕਈ ਖੇਤਰੀ ਪਾਰਟੀਆਂ ਦੇ ਵਜੂਦ ਨਾਲ ਖੜੇ ਨੇ, ਉਹ ਨਹੀਂ ਜਾਣਗੇ ਇੱਧਰ, ਹੈ ਨਾ। ਪਰ ਜਿਹਨਾਂ ਨੂੰ ਲੱਗਦਾ ਕਿ ਅਸੀਂ ਵੀ ਤਾਂ NDA ਚ ਹੈਗੇ ਹਾਂ, ਚੱਲ ਭਾਜਪਾ ਚਲੇ ਜਾਈਏ, ਕਹਾਂ ਨੂੰ ਫਾਇਦਾ ਹੋ ਜੂ, ਆ ਹੋ ਜੂ, ਉਹ ਜਾ ਵੀ ਸਕਦੇ। ਦੂਸਰੀ ਉਹਨਾਂ ਦੀ ਨਜ਼ਰ ਹੈਗੀ ਜਿਹੜੇ ਅਦਰਸ ਨੇ, ਹੋਰ ਨੇ। ਠੀਕ ਹੈ ਜੀ। ਉਹਨਾਂ ਚ ਆਜ਼ਾਦ ਵੀ ਨੇ, ਕੁਝ ਅਜਿਹੇ ਦਲ ਵੀ ਨੇ ਜਿਹੜੇ ਨਾ ਉੱਧਰ ਜਾਣ ਜੋਗੇ ਨਾ ਉੱਧਰ ਜਾਣ ਜੋਗੇ, ਜਿਨ੍ਹਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਵੀ ਸੀਟ ਹੈਗੀ। ਸੋ ਉਹਨਾਂ ਚ ਆਜ਼ਾਦ 7 ਨੇ, 15 ਟੋਟਲ ਅਦਰਸ ਨੇ, ਜਿਨ੍ਹਾਂ ਚੋਂ 7 ਆਜ਼ਾਦ ਨੇ, ਬਾਕੀ ਪਾਰਟੀਆਂ ਨੇ, ਕਿਸੇ ਕੋਲ 4 ਹੈ, ਕਿਸੇ ਕੋਲ 1 ਹੈ, ਕਿਸੇ ਕੋਲ 2 ਹੈ। ਉਹ ਹੈਗੇ 15। ਹੁਣ ਇਹਨਾਂ 7 ਦੇ ਵਿੱਚੋਂ 2 ਤਾਂ ਕਿਸੇ ਵੀ ਸਮੇਂ ਕਾਂਗਰਸ ਜਾਣਗੇ। ਠੀਕ ਹੈ, ਉਹ ਤਾਂ ਹੋ ਗਿਆ ਸੌਦਾ ਪੱਟਾ ਕਿ ਕਾਂਗਰਸ ਨਾਲ ਜਾਣਾ। ਪਿੱਛੇ ਬਚਦੇ ਨੇ 5, 5 ਚੋਂ ਕਹਿੰਦੇ 3 ਤੋਂ 4 BJP ਦੇ ਸੰਪਰਕ ਚ ਨੇ। ਠੀਕ ਹੈ, 3 ਤੋਂ 4 ਜਾ ਸਕਦੇ ਆ, ਤੇ ਬਾਕੀਆਂ ਚੋਂ ਵੀ ਹੁਣ ਅਕਾਲੀ ਦਲ ਲਈ ਵੀ ਦੁਵਿਧਾ ਦੀ ਘੜੀ ਹੈ। ਹੁਣ ਗੱਠਜੋੜ ਕਿਹੜੇ ਮੂੰਹ ਨਾਲ ਕਰਨਗੇ? ਬਿਆਨ ਸਿੰਘ ਦਾ ਪੋਤਾ ਤਾਂ ਉੱਧਰ ਬੈਠਾ, ਉਧਰ ਜਾ ਸਕਦੇ ਕਿ ਨਹੀਂ, ਉਹਨਾਂ ਲਈ ਇਹ ਵੀ ਹੁਣ ਮੁਸ਼ਕਿਲ ਹੈ। ਕਾਂਗਰਸ ਵਾਲੇ ਪਾਸੇ ਜਾ ਨਹੀਂ ਸਕਦੇ, ਸੋ ਕਰਨ ਤਾਂ ਕੀ ਕਰਨ। ਹੁਣ ਇਸ ਲਈ ਇਹ ਜਿਹੇ ਕਿਹੜੇ ਟੁੱਟਦੇ ਨੇ, ਕਿਹੜੇ ਨਹੀਂ, ਇਹ ਦੇਖਣ ਵਾਲੀ ਗੱਲ। ਤੀਸਰਾ ਉਹਨਾਂ ਕੋਲ ਅਹਿਮ ਹੈਗਾ
ਜਿਹੜਾ ਹੈਗਾ ਕਿ ਇੰਡੀਆ ਗੱਠਜੋੜ ਕਮਜ਼ੋਰ ਵੀ ਹੋ ਜਾਵੇ ਤੇ ਉਹਨਾਂ ਦੇ MP ਸਾਡੇ ਕੰਨੀ ਆ ਜਾ। ਇਹਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਹੁੰਦੇ ਆ। ਹੁਣ ਇੰਡੀਆ ਗੱਠਜੋੜ ਚੋਂ ਜੇ ਕਾਂਗਰਸ ਦੇ 99 ਚੋਂ ਤੋੜਦੇ ਆ, ਸਮਾਜਵਾਦੀ ਦੇ 37 ਚੋਂ ਤੋੜਦੇ ਆ, ਜਾਂ ਤ੍ਰਿਣਮੂਲ ਕਾਂਗਰਸ ਵਾਲੇ 29 ਚੋਂ ਤੋੜਦੇ ਆ, ਫਿਰ ਤਾਂ ਉਹਦੇ ਨਾਲ ਉਹਨਾਂ ਨੂੰ ਚੋਣ ਕਰਾਉਣ ਦੀ ਸਥਿਤੀ ਆਉਣਾ ਪਊਗਾ ਕਿ 2/3 ਤੋੜਨੇ ਖਾਸੇ ਔਖੇ ਹੋਣਗੇ, ਹੈ ਨਾ। ਸੋ ਇਹ ਇਸ ਲਈ ਕਹਿੰਦੇ ਕਿ ਫਿਰ ਉਸ ਦੀ ਬਜਾਏ ਜੇ ਹੁਣ ਕਾਂਗਰਸ ਵਾਲੇ ਤੋੜਨੇ ਹੋਣ ਤਾਂ 66 ਤੋੜੋਗੇ ਤਾਂ ਚੋਣਾਂ ਤੋਂ ਬਚੋਗੇ, ਤੇ ਚਾਹੀਦੇ ਅਗਲਿਆਂ ਨੂੰ 32 ਜੀ, ਹੈ ਨਾ। ਸੋ ਇਸ ਲਈ ਕਹਿੰਦੇ ਕਿ ਉਸ ਸਥਿਤੀ ਦੇ ਵਿੱਚ ਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਹਨਾਂ ਕੋਲ 3-3 4-4 2-2 MP ਵਾਲੇ ਦਲ ਹੈਗੇ ਉਹਨਾਂ ਨੂੰ ਤੋੜੋ। ਉਹਨਾਂ ਨੂੰ ਤੋੜਨਾ ਵੀ ਆਸਾਨ ਹੈ, ਅਹੁਦਿਆਂ ਦੇ ਲਾਲਚ ਦੇਣਾ ਵੀ ਆਸਾਨ ਹੈ, ਸੱਤਾ ਨੇੜੇ ਲਿਆਉਣਾ ਵੀ ਆਸਾਨ ਹੈ। ਸੋ ਇਸ ਟਾਸਕ ਦੇ ਵਿੱਚੋਂ ਇੰਡੀਆ ਗੱਠਜੋੜ ਦੇ ਵਿੱਚ 3 ਸੀਟਾਂ ਦੇ ਨਾਲ ਖੜੀ ਆਮ ਆਦਮੀ ਪਾਰਟੀ ਨਿਸ਼ਾਨੇ ਤੇ ਆਈ, ਤੇ ਕਹਿੰਦੇ ਅਮਿਤ ਸ਼ਾਹ ਹੋਰਾਂ ਨੇ ਟਾਸਕ ਦਿੱਤਾ। ਬਕਾਇਦਾ ਇਸ ਗੱਲ ਦੀ ਕਨਫਰਮ ਤਾਂ ਸਾਨੂੰ ਮਿਲੇ ਰਹੀਆਂ ਸੀਗੀਆਂ ਦਿੱਲੀ ਤੋਂ ਕਿ ਭਾਜਪਾ 5-6 ਮਹੀਨਿਆਂ 'ਚ ਆਪਣੀਆਂ ਸੀਟਾਂ 272 ਕਰਨਾ ਚਾਹੁੰਦੀ ਆ, ਪਰ ਆ ਬਿੱਟੂ ਵਾਲੇ ਫਾਰਮੂਲੇ ਤਾਂ ਹਰਜਿੰਦਰ ਸਿੰਘ ਲਾਲ ਹੋਰਾਂ ਨੇ ਵੀ ਇਸ ਪਹਿਲੂ ਤੇ ਟਿੱਪਣੀ ਕੀਤੀ ਹੈ, ਉਹਨਾਂ ਨੇ ਵੀ ਲਿਖਿਆ ਆਪਣੇ, ਹੈ ਨਾ। ਸੋ ਹਰਜਿੰਦਰ ਸਿੰਘ ਲਾਲ ਹੋਰੀ ਕਹਿੰਦੇ ਕਿ ਬਿਲਕੁਲ ਚਰਚਾ ਇਸ ਗੱਲ ਦੀ ਦਿੱਲੀ ਦੇ ਵਿੱਚ ਕਿ ਬਿੱਟੂ ਨੂੰ ਟਾਸਕ ਮਿਲਿਆ ਕਿ ਭਾਈ ਜਿਹੜਾ ਤੈਨੂੰ ਰਾਜ ਰੇਲ ਮੰਤਰਾਲਾ ਦਿੱਤਾ ਹੈ ਉਹਦੇ ਵਿੱਚ ਭਾਜਪਾ ਵਾਲੇ ਡੱਬੇ 'ਚ ਚੜਾ ਲਿਆ ਇਹਨਾਂ ਨੂੰ ਫਿਰ ਦਿੱਲੀ ਨੂੰ। ਸੋ ਹੁਣ ਉਹ ਕੀ ਲੈ ਕੇ ਜਾ ਪਾਉਂਦੇ ਨੇ ਕਿ ਨਹੀਂ, ਪਰ ਉਹਦੇ ਅਸਾਰ ਕਿਵੇਂ ਬਣਦੇ ਆ। ਤੁਸੀਂ 3 ਸੰਸਦ ਮੈਂਬਰ ਦੇਖੋ ਆਮ ਆਦਮੀ ਪਾਰਟੀ ਦੇ, ਤੇ ਜੇ 3 ਚੱਲ ਗਏ ਫਿਰ ਵੀ ਚੋਣ ਵਾਲਾ ਕੋਈ ਮਸਲਾ ਨਹੀਂ, ਜੇ 3 ਚੋਂ 2 ਚੱਲ ਗਏ ਤਾਂ ਵੀ 2/3 ਵਾਲਾ ਪੂਰਾ ਹੁੰਦਾ ਹੈ। 2/3 ਕਰਨਾ, ਮਤਲਬ 3 ਦਾ 3 ਗੁਣਾ 2 6 ਨੂੰ 3 ਨਾਲ ਵੰਡੋਗੇ ਤਾਂ 2, ਜੇ 2 ਵੀ ਚਲੇ ਗਏ ਤਾਂ ਵੀ ਚੋਣ ਨਹੀਂ ਦੁਬਾਰਾ ਹੁੰਦੀ। ਬਿਲਕੁਲ ਸਹੀ ਹੈ। ਸੋ ਹੁਣ ਜਿਹੜੇ 3 ਸੰਸਦ ਮੈਂਬਰ ਨੇ ਉਹਨਾਂ 'ਚ ਨੇ ਮੀਥੇਰ, ਉਹਨਾਂ 'ਚ ਨੇ ਰਾਜਕੁਮਾਰ ਚੱਬੇਵਾਲ, ਉਹਨਾਂ ਦੇ ਵਿੱਚ ਨੇ ਆਪਣਾ ਤੀਸਰੇ ਮਾਲਵਿੰਦਰ ਕੰਗ। ਸੋ ਮਾਲਵਿੰਦਰ ਕੰਗ ਹੋਰਾਂ ਦੀ ਰਾਜਨੀਤੀ ਦੀ ਸ਼ੁਰੂਆਤ ਵਿਦਿਆਰਥੀ ਵਿੰਗ ਤੋਂ ਹੈ, ਤੇ ਉਹ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ। ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਭਾਜਪਾ ਦਾ ਹੀ ਵਿੰਗ ਹੈ, ਤੇ ਉਹ ਤੋਂ ਬਾਅਦ ਉਹ ਸਰਗਰਮ ਸਿਆਸਤ ਦੇ ਵਿੱਚ ਭਾਜਪਾ ਦੇ ਕਿਸਾਨ ਵਿੰਗ ਦੇ ਵਿੱਚ ਕੰਮ ਕਰਦੇ ਨੇ। ਠੀਕ ਹੈ, ਮੁੱਖ ਧਾਰਾ 'ਚ ਰਹਿ ਕੇ ਕੰਮ ਕਰਦੇ ਨੇ। ਸੋ ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬੀ ਹੋਣ ਦੇ ਨਾਤੇ, ਕਿਸਾਨ ਪਰਿਵਾਰ ਤੋਂ ਹੋਣ ਦੇ ਨਾਤੇ ਉਹਨਾਂ ਨੇ ਰੋਸੇ ਵਜੋਂ ਭਾਜਪਾ ਛੱਡੀ ਤੇ ਆਪ ਨੂੰ ਚੁਣਿਆ, ਤੇ ਆਪ ਉਹਨਾਂ ਨੂੰ ਚੰਗਾ ਮੁਕਾਮ ਦਿੱਤਾ ਤੇ MP ਬਣ ਗਏ। ਪਰ ਪੁਰਾਣੀਆਂ ਜੜ੍ਹਾਂ ਨੂੰ ਭਾਜਪਾ ਸਿੰਜਦੀ ਰਹਿੰਦੀ ਹੈ। ਜੀ ਭਾਜਪਾ ਆਪਣੀਆਂ ਪੁਰਾਣੀਆਂ ਜੜ੍ਹਾਂ ਨੂੰ ਪਾਣੀ ਦਿੰਦੀ ਰਹਿੰਦੀ ਹੈ ਕਿ ਸੰਪਰਕ ਰੱਖੋ, ਇਹ ਭਾਜਪਾ ਦੀ ਨੀਤੀ। ਆਪਾਂ ਸ਼ਾਇਦ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ ਹੈ, ਤੇ ਇਸ ਲਈ ਉਸ ਨਾਤੇ ਉਸ ਨੂੰ ਕਦੇ ਵੀ ਕੁਰੇਦਣਾ ਔਖਾ ਨਹੀਂ ਹੈ ਭਾਜਪਾ ਲਈ। ਹੁਣ ਉਹ ਵਾਇਆ ਭਾਜਪਾ ਆਪਣੇ ਪੁਰਾਣੇ ਨਾਤਿਆਂ ਰਾਹੀਂ ਕੁਰੇਦਣਗੇ ਜਾਂ ਸਿੱਧਾ ਬਿੱਟੂ ਰਾਹੀਂ ਹੋ ਜਾਏਗਾ, ਜਾਂ ਦੋ ਪਾਸਿਓਂ ਫੋਕਸ ਹੋਏਗਾ, ਤੇ ਇਸ ਲਈ ਮਾਲਵਿੰਦਰ ਕੰਗ ਉਹਨਾਂ ਨੂੰ ਸੌਫਟ ਟਾਰਗੇਟ ਲੱਗਦਾ ਹੈ। ਠੀਕ ਹੈ ਜੀ, ਹੁੰਦਾ ਜਾਂ ਨਹੀਂ ਹੁੰਦਾ ਆਉਣ ਵਾਲੀ ਗੱਲ ਹੈ, ਪਰ ਉਹਨਾਂ ਦੇ ਨਜ਼ਰੀਏ ਤੋਂ ਮੈਂ ਦੱਸ ਰਿਹਾ ਕਿਆ ਤਰੀਕਾ ਹੈਗਾ ਉਹਨਾਂ ਕੋਲ। ਦੂਸਰਾ ਹੈਗਾ ਰਾਜਕੁਮਾਰ ਚੱਬੇਵਾਲ। ਰਾਜਕੁਮਾਰ ਚੱਬੇਵਾਲ ਹੋਰੀ ਰਵਨੀਤ ਬਿੱਟੂ ਦੇ ਪੁਰਾਣੇ ਆੜੀ ਨੇ, ਪੁਰਾਣੇ ਪਾਰਟੀ ਦੇ ਸਾਥੀ ਨੇ, ਪੁਰਾਣੇ ਵਾਕਫਕਾਰ ਨੇ, ਪੁਰਾਣੀਆਂ ਸਾਈਆਂ ਚੰਗਾਈਆਂ ਦੋਵੇਂ ਦੀ ਇੱਕ ਦੂਜੇ ਤੋਂ ਜਾਣੂ ਨੇ, ਤੇ ਤਾਜੀ ਦਲ ਬਦਲੀ ਹੋਈ ਹੈ। ਹਾਂਜੀ, ਤੇ ਜੇ ਸੁਸ਼ੀਲ ਰਿੰਕੂ ਕਾਂਗਰਸ ਚੋਂ ਆਪ ਚ ਆ ਕੇ ਭਾਜਪਾ ਚ ਜਾ ਸਕਦਾ ਹੈ ਸਣੇ ਟਿਕਟ, ਤੇ ਫਿਰ MP ਬਣ ਕੇ ਰਾਜਕੁਮਾਰ ਚੱਬੇਵਾਲ ਕਿਉਂ ਨਹੀਂ ਜਾ ਸਕਦਾ? ਬਿਲਕੁਲ ਜੀ, ਬਿਲਕੁਲ। ਸੋ ਕਾਂਗਰਸ ਚੋਂ ਆਪ ਤੋਂ ਹੁਣ ਇੱਧਰ ਕੋਈ ਚੱਕਰ ਨਹੀਂ। ਫਿਰ ਇਸ ਲਈ ਉਹਨਾਂ ਨੂੰ ਲੱਗਦਾ ਕਿ ਇਹਨੂੰ ਵੀ ਤੋੜਿਆ ਜਾ ਸਕਦਾ। ਤੀਸਰਾ ਨਾਂ ਹੈ ਮੀਥੇਰ। ਮੀਥੇਰ ਬਾਰੇ ਲੋਕ ਕਹਿੰਦੇ ਕਿ ਬਾਈ ਮੀਥੇਰ ਨਹੀਂ ਹਿਲਦਾ। ਠੀਕ ਹੈ, ਅਗਲੇ ਕਹਿੰਦੇ ਕਿ ਪਹਿਲੀ ਵਾਰ MLA ਵੀ ਆਪਨੇ ਬਣਾਇਆ, ਦੂਜੀ ਵਾਰ MLA ਵੀ ਆਪ ਦੀ ਟਿਕਟ ਤੇ ਬਣੇ, ਤੇ ਮੰਤਰੀ ਵੀ ਬਣ ਗਏ, ਹੁਣ ਤਾਂ MP ਵੀ ਬਣ ਗਏ। ਪਰ ਕਹਿਣ ਵਾਲੇ ਕਹਿੰਦੇ ਕਿ ਬਾਈ UP ਤੋਂ ਤਾਰਾਂ ਜੁੜਨਗੀਆਂ। ਅੱਛਾ, ਠੀਕ ਆ। ਮੀਥੇਰ ਹੋਰਾਂ ਦੇ ਸਹੁਰੇ ਹੈਗੇ UP ਚ, ਤੇ ਮੀਥੇਰ ਹੋਰਾਂ ਦਾ ਸਹੁਰਾ ਪਰਿਵਾਰ ਸਿੱਧਾ ਭਾਜਪਾ ਨਾਲ ਤਾਲਮੇਲ ਵੀ ਰੱਖਦਾ ਤੇ ਚੰਗਾ ਫਾਈਨਾਂਸਰ ਵੀ ਹੈ ਕਹਿੰਦੇ ਉਹਨਾਂ ਦਾ। ਉਹ ਅੱਛਾ, ਤੇ ਇਸ ਲਈ ਕਹਿੰਦੇ ਕਿ ਵਾਇਆ ਸਹੁਰਾ ਸਾਹਿਬ ਉਹਨਾਂ ਨੂੰ ਮੋੜਾ ਕੀਤਾ ਸਕਦਾ। ਹੁਣ ਇਹ ਚ ਕਾਮਯਾਬ ਹੁੰਦੀ ਹੈ ਭਾਜਪਾ, ਬਿੱਟੂ ਕਾਮਯਾਬ ਹੁੰਦੇ ਆ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਪਰ ਉਹ ਇਹਨਾਂ ਨੁਕਤਿਆਂ ਦੇ ਉੱਤੇ ਮਤਲਬ ਨਬਜ਼ ਜਿਹੜੀ ਫੜਨੀ ਆ, ਉਹ ਆਹ ਨਬਜ਼ ਫੜ ਕੇ ਤਿੰਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਤਿੰਨੇ ਲਿਜਾਏ ਜਾ ਸਕਦੇ ਨੇ, ਫਿਰ ਏਦਾਂ ਹੀ ਹੋਰ ਪਾਰਟੀਆਂ ਦੇ ਦਲਾਂ ਦੇ ਉੱਤੇ, ਲੀਡਰਾਂ ਦੇ ਉੱਤੇ ਵੀ, ਹੋਰ ਸੰਸਦ ਮੈਂਬਰਾਂ ਦੇ ਉੱਤੇ ਵੀ ਭਾਜਪਾ ਦੀ ਇਸੇ ਤਰ੍ਹਾਂ ਨਜ਼ਰ ਹੋਣੀ। ਜੇ ਪੰਜਾਬ ਲਈ ਬਿੱਟੂ ਨੂੰ ਟਾਸਕ ਦਿੱਤਾ ਤਾਂ ਹੋਰ ਥਾਵਾਂ ਲਈ ਟਾਸਕ ਦਿੱਤਾ ਹੋਊਗਾ। ਆਪਾਂ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ TDP ਤੇ JDU ਦੀ ਇਸੇ ਲਈ ਕੋਸ਼ਿਸ਼ ਹੈ ਕਿ ਸਪੀਕਰ ਸਾਡਾ ਬਣ ਜਾਵੇ। ਜੇ ਸਾਡੀ ਪਾਰਟੀ 'ਚ ਭੰਨਤੋੜ ਹੋਈ ਤਾਂ ਅਸੀਂ ਉਸ ਨੂੰ ਸੰਭਾਲ ਸਕਦੇ ਹਾਂ ਬਾਇਆ ਸਪੀਕਰ, ਕਿਉਂਕਿ ਉਹਨਾਂ ਨੂੰ ਵੀ ਖਦਸ਼ਾ ਕਿ ਭਾਜਪਾ ਇਹ ਖੇਡ ਖੇਡੂਗੀ ਤੇ ਵਿਰੋਧੀ ਦਲ ਵੀ ਤੋੜਨਾ ਚਾਹਣਗੇ, ਕਿਉਂਕਿ ਉਹ ਵੀ ਸੋਚਦੇ ਕਿ ਜੇ ਇੱਧਰ ਹਿਲਜੁਲ ਹੋਵੇ ਸਾਨੂੰ ਸ਼ਾਇਦ ਮੌਕਾ ਮਿਲ ਜਾਵੇ। ਇੰਡੀਆ ਗੱਠਜੋੜ ਵਾਲੇ ਅਜੇ ਵੀ ਆਸ ਲਾਈ ਬੈਠੇ ਆ ਨਾ। ਜੀ, ਬੇਸ਼ੱਕ ਊਂਟ ਦੇ ਬੁੱਲ ਵਾਲੀ ਹਾਲਤ ਹੈ, ਪਰ ਫਿਰ ਵੀ ਅਗਲੇ ਨੂੰ ਲੱਗਦਾ ਨਾ ਕਿ ਖਬਰਾਂ ਡਿੱਗੇ ਜਾਵੇ।
ਸੋ ਇਸ ਸਾਰਿਆਂ ਦੇ ਵਿਚਾਲੇ ਅਗਲੇ 5 ਤੋਂ 6 ਮਹੀਨਿਆਂ ਚ ਜੇ 240 ਤਾਂ 272 ਹੋ ਜਾਣ ਤਾਂ ਹੈਰਾਨ ਨਾ ਹੋਇਓ, ਜੇ ਆਪ ਵਾਲੇ 3 ਜਾਂ 2 ਜਾਂ 1 ਅੱਧਾ ਉੱਧਰ ਬੈਠਾ ਹੋਵੇ ਤਾਂ ਵੀ ਹੈਰਾਨ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ। ਕੁਵੈਤ ਦੇ ਵਿੱਚ ਇੱਕ ਬਿਲਡਿੰਗ ਨੂੰ ਅੱਗ ਲੱਗੀ ਸੀਗੀ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਤਾਂ 4 ਦਰਜਨ ਤੋਂ ਵੱਧ ਲੋਕਾਂ ਦੀਆਂ। ਇਹਨਾਂ ਦੇ ਵਿੱਚ ਇੱਕ ਪੰਜਾਬ ਦਾ ਨਾਗਰਿਕ ਵੀ ਹੈ ਸ਼ਰਮਾ ਜੀ। ਪ੍ਰਵੀਨ ਜੀ, 49 ਲੋਕਾਂ ਦੀ ਜਾਨ ਗਈ, 50 ਤੋਂ ਵੱਧ ਜ਼ਖਮੀ। ਤੇ ਕੁਵੈਤ ਦੀ ਆਪਾਂ ਗੱਲ ਕਰਕੇ ਹਟੇ ਸੀ, ਮਗਾਫ ਸ਼ਹਿਰ ਹੈ। ਮਗਾਫ ਸ਼ਹਿਰ ਦੀ 6 ਮੰਜ਼ਿਲਾ ਇਮਾਰਤ ਸੀ, ਜਿਸ ਜ਼ਿਆਦਾਤਰ ਮਜ਼ਦੂਰ ਲੇਬਰ ਕਲਾਸ ਲੋਕ ਰਹਿੰਦੇ ਸੀਗੇ, ਔਰ ਬਹੁ ਗਿਣਤੀ ਭਾਰਤੀ ਸੀਗੇ ਉਹਨਾਂ ਚ। ਤੇ ਉਹ ਜਦੋਂ ਅੱਗ ਰਸੋਈ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਪਹੁੰਚਦੀ ਹੈ, ਬੇਸ਼ੱਕ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ, ਬਿਲਡਿੰਗ ਮਾਲਕ ਵੀ ਗ੍ਰਿਫਤਾਰ ਕਰ ਲਿਆ। ਇੱਕੋ ਕੰਪਨੀ ਨਾਲ ਸੰਬੰਧਿਤ ਲੋਕ ਉੱਥੇ ਰਹਿੰਦੇ ਸੀਗੇ। ਸੋ ਉਹਨਾਂ ਦੇ ਵਿੱਚੋਂ ਜਦੋਂ ਮਤਲਬ 49 ਮੌਤਾਂ ਦੀ ਖਬਰ ਮਿਲੀ ਤਾਂ DNA ਰਾਹੀਂ 48 ਦੀ ਪੁਸ਼ਟੀ ਹੋਈ ਕਿ ਕੌਣ ਕਿੱਥੇ ਦਾ। 48 ਚੋਂ 45 ਭਾਰਤੀ ਸੀਗੇ, 3 ਫਿਲੀਪੀਨ ਸੀਗੇ। ਤੇ ਉਹਨਾਂ 45 ਦੇ ਹਵਾਲੇ ਨਾਲ ਜਾਂ ਜ਼ਖਮੀਆਂ ਦੇ ਹਵਾਲੇ ਨਾਲ ਤੁਰੰਤ ਭਾਰਤ ਸਰਕਾਰ ਨੇ ਮੀਟਿੰਗ ਵੀ ਕੀਤੀ। ਮੀਟਿੰਗ ਤੋਂ ਬਾਅਦ ਤੁਰੰਤ ਜਿਹੜੇ ਵਿਦੇਸ਼ ਰਾਜ ਮੰਤਰੀ ਉਹਨਾਂ ਦੀ ਜ਼ਿੰਮੇਵਾਰੀ ਲਾਈ, ਉਹ ਕੀਰਤੀ ਵਰਧਨ ਹੋਰੀ ਕੁਵੈਤ ਪਹੁੰਚੇ। ਉੱਥੇ 4 ਤੋਂ 5 ਹਸਪਤਾਲਾਂ ਜਾ ਕੇ ਉਹਨਾਂ ਨੇ ਜ਼ਖਮੀਆਂ ਦੇ ਹਾਲ ਚਾਲ ਵੀ ਪੁੱਛੇ, ਸਿਸਟਮ ਤੋਂ ਪ੍ਰਸ਼ਾਸਨ ਤੋਂ ਉਹਨਾਂ ਬਾਰੇ ਸਾਰੀ ਜਾਣਕਾਰੀ ਵੀ ਲਈ। ਤੇ ਉਸ ਤੋਂ ਬਾਅਦ ਜਿਹੜੇ 45 ਮ੍ਰਿਤਕ ਦੇਹਾਂ ਸੀਗੀਆਂ ਉਹਨਾਂ ਨੂੰ ਭਾਰਤ ਲਿਆਉਣ ਲਈ ਚਾਰਜੋਈ ਕੀਤੀ ਤੇ ਸਪੈਸ਼ਲ 에ਅਰਕ੍ਰਾਫਟ ਰਾਹੀਂ ਤੇ ਉਚੇਚੇ ਜਹਾਜ਼ ਦੇ ਰਾਹੀਂ ਇੱਕੋ ਜਹਾਜ਼ ਦੇ ਵਿੱਚ 45 ਦੀਆਂ 45 ਭਾਰਤੀ ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਜਹਾਜ਼ ਕੱਲ ਭਾਰਤ ਪਹੁੰਚਿਆ। ਸਭ ਤੋਂ ਪਹਿਲਾਂ ਉਹ ਕੇਰਲਾ ਦੇ ਕੋਚੀ ਏਅਰਪੋਰਟ ਤੇ ਲੈਂਡ ਕਰਦਾ, ਕਿਉਂਕਿ ਸਭ ਤੋਂ ਵੱਧ ਕੇਰਲਾ ਨਾਲ ਸੰਬੰਧਿਤ ਸੀਗੇ। 45 ਚੋਂ 23 ਮਤਲਬ ਜਾਨ ਗਵਾਉਣ ਵਾਲੇ ਮਜ਼ਦੂਰ ਸਾਡੇ ਕੇਰਲਾ ਦੇ ਸੀਗੇ। ਸੋ 23 ਦੇ ਹਵਾਲੇ ਉੱਥੇ ਫਿਰ ਮੁੱਖ ਮੰਤਰੀ ਆਉਂਦੇ ਨੇ, ਉੱਥੋਂ ਦੇ ਸ਼ਰਧਾਂਜਲੀ ਦਿੰਦੇ ਨੇ। ਉਸ ਤੋਂ ਬਾਅਦ ਫਿਰ ਇਹੀ ਸਪੈਸ਼ਲ ਜਹਾਜ਼ ਦਿੱਲੀ ਏਅਰਪੋਰਟ ਆਉਂਦਾ, ਕਿਉਂਕਿ ਤਾਮਿਲਨਾਡੂ ਦੇ 7 ਸੀਗੇ, ਯੂਪੀ ਦੇ 3 ਸੀ, ਆਂਧਰਾ ਪ੍ਰਦੇਸ਼ ਦੇ 3 ਸੀ, ਹੈਨਾ, ਤੇ 8 ਵੱਖੋ-ਵੱਖ ਸੂਬਿਆਂ ਦੇ ਸੀ। 45 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੇ, ਪਰ ਉਹਨਾਂ ਚੋਂ ਇੱਕ ਕਿਹੜੇ ਸੂਬੇ ਦੀ ਹੈ, ਕਿੱਥੇ ਦੀ ਹੈ, ਇਹ ਅਜੇ ਪੁਸ਼ਟੀ ਨਹੀਂ ਹੋ ਪਾ ਰਹੀ। ਜਦੋਂ ਕਿ 44 ਬਾਰੇ ਜਾਣਕਾਰੀ ਮਿਲ ਗਈ ਆ, ਜਿਨ੍ਹਾਂ ਦੇ ਵਿੱਚੋਂ 23 ਕੇਰਲਾ ਦੇ, 7 ਤਾਮਿਲਨਾਡੂ ਦੇ, ਯੂਪੀ ਦੇ 3, ਆਂਧਰਾ ਪ੍ਰਦੇਸ਼ ਦੇ 3 ਤੇ ਵੱਖ-ਵੱਖ ਸੂਬਿਆਂ ਦੇ 8 ਨੇ। ਹਰੇਕ 8 ਸੂਬਿਆਂ ਦੇ 8 ਨੇ, ਮਤਲਬ ਉਹਨਾਂ 'ਚ ਪੰਜਾਬ ਦਾ ਵੀ ਇੱਕ ਹੈਗਾ, ਉਹਨਾਂ 'ਚ ਹਰਿਆਣੇ ਦਾ ਵੀ ਇੱਕ ਹੈਗਾ, ਉਹ 'ਚ ਬਿਹਾਰ ਦਾ ਵੀ ਇੱਕ ਹੈ, ਉੜੀਸਾ ਦਾ ਵੀ ਇੱਕ ਹੈ, ਕਰਨਾਟਕਾ ਦਾ ਵੀ ਤੇ ਮਹਾਰਾਸ਼ਟਰ ਦਾ ਵੀ, ਝਾਰਖੰਡ ਤੇ ਪੱਛਮੀ ਬੰਗਾਲ ਦਾ। ਸੋ ਪੰਜਾਬ ਦੇ ਹੁਸ਼ਿਆਰਪੁਰ ਖਿੱਤੇ ਨਾਲ ਸੰਬੰਧਿਤ ਇੱਕ ਮਜ਼ਦੂਰ ਜਿਹਦੀ ਇਸ ਜਾਨ ਗਈ ਆ। ਸੋ ਇਹ ਬਹੁਤ ਮੰਦਭਾਗੀ ਘਟਨਾ ਸੀ। ਜਿਹੜੇ 50 ਜ਼ਖਮੀ ਨੇ ਉਹਨਾਂ ਦੀ ਹਾਲਤ ਵੀ ਕੁਝ ਦੀ ਨਾਜ਼ੁਕ ਬਣੀ ਹੋਈ ਆ। ਮਤਲਬ ਝੁਲਸਣ ਨਾਲੋਂ ਵੱਧ ਧੂਏ ਕਾਰਨ, ਗਵਾਰ ਚੜਨ ਕਾਰਨ ਜਾਨ ਵੱਧ ਗਈ ਆ। ਸੋ ਇਸ ਲਈ ਇਹ ਬਹੁਤ ਮੰਦਭਾਗੀ ਘਟਨਾ ਸੀ। ਸੋ ਉਹ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਨੇ ਮ੍ਰਿਤਕ ਦੇਹਾਂ। ਅੱਜ ਸੰਸਕਾਰ ਹੋਣੇ ਨੇ ਤੇ ਉਹ ਤੋਂ ਇਲਾਵਾ ਸਹਾਇਤਾ ਦੇ ਲਈ ਸਰਕਾਰਾਂ ਵੀ ਮੂਹਰੇ ਆਈਆਂ ਨੇ, ਪੰਜਾਬ ਸਰਕਾਰ ਵੀ, ਕੇਂਦਰ ਸਰਕਾਰ ਵੀ ਤੇ ਹੋਰ ਸੰਗਠਨ ਵੀ ਕੁਝ ਨਾਲ ਖਲੋਤੇ ਨੇ ਇਸ ਦੁੱਖ ਦੀ ਘੜੀ ਚ ਪਰਿਵਾਰਾਂ। ਬਿਲਕੁਲ ਜੀ, ਘੜੀ ਦੁੱਖ ਦੀ ਸ਼ਰਮਾ ਜੀ। ਪ੍ਰਦੇਸਾਂ ਦੇ ਵਿੱਚ ਗਵਾਉਣਗੇ ਜੀ ਦੇ ਨਾਲ ਜਦੋਂ ਐਸੀ ਘਟਨਾ ਵਾਪਰਦੀ ਹੈ, ਪਿੱਛੇ ਪਰਿਵਾਰ ਵਾਲਿਆਂ ਦਾ ਕੁਛ ਨਹੀਂ ਰਹਿੰਦਾ ਸ਼ਰਮਾ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਅਰਵਿੰਦ ਕੇਜਰੀਵਾਲ ਦੀ ਕਹਿੰਦੇ ਆਪਣੀ ਘਰ ਵਾਲੀ ਦੇ ਸਾਹਮਣੇ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਕੇਜਰੀਵਾਲ। ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੂੰ ਤੈਅ ਸੀਗਾ ਕਿ 1 ਜੂਨ ਤੋਂ ਬਾਅਦ 2 ਜੂਨ ਨੂੰ ਤੁਸੀਂ ਸੈਂਟਰ ਕਰਨਾ, ਤੇ ਉਹਨਾਂ ਨੇ ਸੈਂਟਰ ਕਰਤਾ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਦੀ ਤੈਅ ਸੁਣਵਾਈ ਸੀਗੀ। ਸੁਣਵਾਈ ਦੇ ਦੌਰਾਨ 19 ਜੂਨ ਤੱਕ ਉਹਨਾਂ ਦੀ ਨਿਆਇਕ ਹਿਰਾਸਤ 'ਚ ਵਾਧਾ ਹੋ ਗਿਆ ਸੀਗਾ। ਠੀਕ ਹੈ ਜੀ। ਪਰ ਉਹ ਮੈਡੀਕਲ ਨੂੰ ਲੈ ਕੇ ਜਿਹੜੀਆਂ ਸ਼ਿਕਾਇਤਾਂ ਕਰ ਰਹੇ ਸੀਗੇ, ਜਿਹਦੇ ਕਾਰਨ ਉਹ ਆਪਣੀ ਜ਼ਮਾਨਤ ਵਧਾਉਣਾ ਚਾਹੁੰਦੇ ਸੀਗੇ, ਉਸ ਹਵਾਲੇ ਨਾਲ ਫਿਰ ਅਦਾਲਤ ਨੇ ਜੇਲ੍ਹ ਨੂੰ ਮਤਲਬ ਹਦਾਇਤ ਕੀਤੀ ਸੀ ਕਿ ਭਾਈ ਇਹਨਾਂ ਦਾ ਚੇਚੇ ਤੌਰ ਤੇ ਮੈਡੀਕਲ ਟੈਸਟ ਕਰਾਇਆ ਜਾਵੇ, ਹਨਾ, ਹਰ ਤਰ੍ਹਾਂ ਦੇ ਇਹਨਾਂ ਦੇ ਮੈਡੀਕਲ ਟੈਸਟ ਕਰਾਏ ਜਾਣ। ਹੁਣ ਜਦੋਂ ਉਹਦੀ ਚਾਰਜੋਈ ਹੋਣ ਲੱਗੀ ਤਾਂ ਉਹ ਕਹਿੰਦੇ ਜੀ ਕਿ ਮੈਂ ਨਹੀਂ ਐ ਕਰਾਉਣਾ, ਕਿ ਮੇਰਾ ਤਾਂ ਮੈਡੀਕਲ ਟੈਸਟ ਮੇਰੀ ਘਰ ਵਾਲੀ ਦੇ ਸਾਹਮਣੇ ਹੋਣਾ ਚਾਹੀਦਾ। ਉਹ ਕਹਿੰਦੇ ਚਾਹੇ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਨੂੰ ਲਾਈਨ ਤੇ ਲਓ ਤਾਂ ਮੈਂ ਕਰਾਉਂਗਾ। ਹੁਣ ਇਹਦੇ ਪਿੱਛੇ ਕੀ ਪਹਿਲੂ ਨੇ, ਕੀ ਜਿਹੜੇ ਉਹ ਪਹਿਲਾਂ ਦੋਸ਼ ਲਾਉਂਦੇ ਰਹੇ ਨੇ ਕਿ ਜਾਣਬੁੱਝ ਕੇ ਮੇਰੇ ਬਾਰੇ ਝੂਠ ਫੈਲਾਇਆ ਜਾ ਰਿਹਾ ਹੈ, ਜਾਂ ਮੈਨੂੰ ਜਾਣਬੁੱਝ ਕੇ ਅਜਿਹਾ ਪ੍ਰਬੰਧ ਕੀਤਾ ਜਾ ਰਿਹਾ, ਮਾਹੌਲ ਬਣਾਇਆ ਜਿਹਦੇ ਨਾਲ ਮੇਰਾ BP ਵਧੇ, ਜੇ ਵਧੇ। ਸੋ ਇਸ ਹਵਾਲੇ ਨਾਲ ਹੁਣ ਉਹ ਕੀ ਕੋਈ ਨਵਾਂ ਮਸਲਾ ਖੜਾ ਹੋ ਰਿਹਾ, ਜਾਂ ਇਹ ਰੂਟੀਨ ਕਾਰਵਾਈ ਹੈ, ਉਹਨਾਂ ਨੂੰ ਸ਼ੰਕੇ ਸ਼ੋਭੇ ਸਿਸਟਮ ਤੇ ਭਰੋਸਾ ਨਹੀਂ। ਪਰ ਕੇਜਰੀਵਾਲ ਨੇ ਅਦਾਲਤ ਦੇ ਵਿੱਚ ਇਹ ਐਪਲੀਕੇਸ਼ਨ ਲਾਈ ਹੈ, ਪਟੀਸ਼ਨ ਲਾਈ ਆ ਕਿ ਮੇਰੀ ਮੈਡੀਕਲ ਜਾਂਚ ਜੇਕਰ ਕਰਾਉਣੀ ਆ ਤਾਂ ਮੇਰੀ ਧਰਮ ਪਤਨੀ ਸਾਹਮਣੇ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਅਚੇਚੇ ਤੌਰ ਤੇ ਵੀਡੀਓ ਕਾਨਫਰੰਸ ਰਾਹੀਂ ਨਾਲ ਲੈਣਾ ਚਾਹੀਦਾ। ਸੋ ਦੇਖਦੇ ਹਾਂ ਇਹਦੇ ਉੱਤੇ ਸੁਣਵਾਈ ਹੁਣ 15 ਜੂਨ ਨੂੰ ਅੱਜ ਹੈਗੀ ਆ, ਮਤਲਬ, ਹੈ ਨਾ। ਸੋ ਉਸ ਹਵਾਲੇ ਨਾਲ ਉਹਦੇ ਤੇ ਕਿਵੇਂ ਅੱਗੇ ਵਧਦੇ ਦੇਖਦੇ ਹਾਂ ਜੀ।
ਤੇ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਪੰਜਾਬ 'ਚ ਹੀ ਨਹੀਂ, ਹਰ ਸੂਬੇ ਦੇ ਵਿੱਚ ਨੇ ਨੀਟੂ ਸ਼ਟਰਾਂ ਵਾਲੇ। ਪ੍ਰਵੀਨ ਜੀ, ਨੀਟੂ ਸ਼ਟਰਾਂ ਵਾਲੇ ਮਤਲਬ ਇਹ ਚੋਣ ਲੜਨਾ ਵੀ ਇੱਕ ਚਸਕਾ ਹੁੰਦਾ, ਇਹ ਵੀ ਇੱਕ ਨਸ਼ੇ ਵਰਗਾ ਹੀ ਹੈ। ਜਿਵੇਂ ਆਦਤ ਪੈ ਜਾਂਦੀ ਹੈ ਨਾ, ਤੇ ਉਹਨਾਂ ਨੂੰ ਕਈਆਂ ਨੂੰ ਸਵਾਦ ਪੈ ਜਾਂਦਾ। ਤੇ ਨੀਟੂ ਸ਼ਟਰਾਂ ਵਾਲੇ ਵੀ ਕਿਹਾ ਜਾਂਦਾ ਕਿ ਉਹਨਾਂ ਨੂੰ ਸਵਾਦ ਪੈ ਗਿਆ, ਉਹਨੂੰ ਹਾਰ ਦਾ ਵੀ ਸਵਾਦ ਹੁੰਦਾ। ਕਈ ਵਾਰ ਨਾ ਮਤਲਬ ਫੋੜੇ ਫਿੰਡਸੀਆਂ ਹੋਈਆਂ ਹੁਣ ਉਹਦੇ ਪਰ ਖਿੰਡ ਛਿੱਲਣ ਦਾ ਸਵਾਦ, ਕਈਆਂ ਨੂੰ ਉਹਦੇ ਪਰ ਮੱਖੀਆਂ ਬੈਠਣ ਲੱਗਦੀਆਂ, ਕਈਆਂ ਨੂੰ ਉਹਦਾ ਵੀ ਸਵਾਦ ਆਉਣ ਲੱਗ ਜਾਂਦਾ। ਸੋ ਹਾਲ ਇੱਥੇ ਆ। ਪਰ ਇਹ ਪੰਜਾਬ ਦੇ ਵਿੱਚ ਇਕੱਲਾ ਇੱਕੋ ਸਾਡੇ ਕੋਲ ਨੀਟੂ ਸ਼ਟਰਾਂ ਵਾਲਾ ਨੀਗਾ। ਭਾਰਤ ਦੇ ਲਗਭਗ ਹਰ ਸੂਬੇ 'ਚ ਜੇ ਦਰਜਨਾਂ ਨੀਟੂ ਸ਼ਟਰਾਂ ਵਾਲੇ ਹੈਗੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ 543 ਉਮੀਦਵਾਰ ਚੁਣਨੇ ਸੀ, ਲੋਕ ਸਭਾ ਮੈਂਬਰ। ਉਹਦੇ ਲਈ ਖੜੇ ਕਿੰਨੇ ਸੀ ਜੀ? 8360 ਉਮੀਦਵਾਰ। 8360 ਉਮੀਦਵਾਰ ਖੜੇ ਸੀ, ਉਹਨਾਂ ਚੋਂ 3 ਨੂੰ ਤਾਂ ਹੁੰਦਾ ਕਿ ਅਸੀਂ ਮੁਕਾਬਲੇ 'ਚ ਚਲੋ, ਹੈ ਨਾ, ਲਗਭਗ ਪਤਾ ਹੀ ਹੁੰਦਾ। ਜਿਵੇਂ ਪੰਜਾਬ 'ਚ ਇਸ ਵਾਰ ਕਈ ਥਾਵਾਂ ਤੇ 4 ਕੋਣਾ ਮੁਕਾਬਲਾ ਹੋਇਆ, ਠੀਕ ਹੈ, ਉਸ ਹਿਸਾਬ ਨਾਲ ਤਾਂ ਸਮਝ ਆਉਂਦੀ ਆ। ਤੇ ਜੇ ਇੰਨਾ ਕੁ ਵੀ ਹੋਵੇ ਤਾਂ ਵੀ 2-2.5 ਬੰਦਾ ਬਣਦਾ ਜੀ। ਤੇ 8360 ਖੜਨ ਦਾ ਮਤਲਬ ਕੀ ਹੈ? ਚਲੋ ਠੀਕ ਹੈ ਕਿ ਕੁਝ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਆਪਣਾ ਚੋਣ ਨਿਸ਼ਾਨ ਵੀ ਬਚਾ ਕੇ ਰੱਖਣਾ ਹੁੰਦਾ ਹੈ, ਵੋਟ ਬੈਂਕ ਵੀ ਬਚਾ ਕੇ ਰੱਖਣਾ ਹੁੰਦਾ, ਉਹ ਇਸ ਲਈ ਲੜਦੀਆਂ ਨੇ। ਆਜ਼ਾਦ ਦੇ ਵਿੱਚੋਂ ਬਹੁਤ ਘੱਟ ਹੁੰਦਾ ਜਿੱਥੇ ਪਤਾ ਹੈ ਕਿ ਹਾਂ ਜਾਂ ਤਾਂ ਪਾਰਟੀ ਨੇ ਕੋਈ ਬਗਾਵਤ ਕਰਤੀ, ਚਿਹਰਾ ਮੋਰਾ ਵੱਡਾ ਹੈ, ਧੋਖਾ ਕਰਤਾ, ਜਾਂ ਕੋਈ ਵਿਅਕਤੀ ਦਾ ਇਹੋ ਜਿਹਾ ਮਾਮਲਾ ਵੱਡਾ ਬਣ ਗਿਆ, ਇਸ ਲਈ ਉਹ ਬਹੁਤ ਗਿਣਤੀ ਦੇ ਹੁੰਦੇ ਆ। ਪਰ ਜ਼ਿਆਦਾਤਰ ਆਜ਼ਾਦ ਤਾਂ ਕਈ ਤਾਂ ਸਿਰਫ ਦੂਜੀਆਂ ਪਾਰਟੀਆਂ ਦੇ ਚੱਕ ਚਕਾ 'ਚ, ਦੋਸਤਾਂ ਮਿੱਤਰਾਂ ਦੇ ਚੱਕ ਚਕਾ 'ਚ, ਨਾਮ ਸੇਮ ਕਰਕੇ, ਚੋਣ ਨਿਸ਼ਾਨ ਸੇਮ ਦਬਾਉਣ ਕਰਕੇ ਕਿੰਨੇ ਇਹੋ ਜਿਹੇ ਹੱਥਕੰਡੇ ਅਪਣਾਏ ਜਾਂਦੇ। ਪਰ ਉਹਨਾਂ 'ਚ ਕਈ ਮਤਲਬ ਸਿਆਸੀ ਚਸਕਾ ਵੀ ਹੁੰਦਾ, ਚੋਣ ਦਾ ਚਸਕਾ ਹੁੰਦਾ, ਉਹ ਵੀ ਸ਼ਾਮਲ ਹੁੰਦੇ ਆ। 8360 ਉਮੀਦਵਾਰ ਲੋਕ ਸਭਾ 'ਚ ਚੋਣਾਂ ਲੜੇ, ਠੀਕ ਹੈ ਜੀ। 7194 ਦੀ ਜ਼ਮਾਨਤ ਜ਼ਬਤ ਹੋ ਗਈ, ਠੀਕ ਹੈ ਜੀ। ਮਤਲਬ 86% ਤੋਂ ਵੱਧ ਲੋਕਾਂ ਦੀ ਜ਼ਮਾਨਤ ਜ਼ਬਤ ਹੈ। ਪਰ ਨੀਟੂ ਸ਼ਟਰਾਂ ਵਾਲੇ ਨੇ ਤਾਂ ਹੋਰ ਕੀ ਨੇ? ਹੁਣ ਤੁਸੀਂ ਹਿਸਾਬ ਲਾਓ ਕਿ 8360 ਉਮੀਦਵਾਰਾਂ ਚੋਂ 1166 ਉਮੀਦਵਾਰਾਂ ਦੀ ਜ਼ਮਾਨਤ ਬਚੀ ਹੈ। 1166 ਉਮੀਦਵਾਰਾਂ ਦੀ, ਇਹਨਾਂ ਚੋਂ 543 ਤਾਂ MP ਬਣ ਗਏ, ਉਹ ਤਾਂ ਜਿੱਤ ਗਏ, ਉਹਨਾਂ ਦੀ ਜ਼ਮਾਨਤ ਤਾਂ 623 ਦੀ ਉਹ ਬਚੀ ਨਾ। ਤੇ ਇਹਦਾ ਮਤਲਬ ਪਿੱਛੇ ਜਿਹੜੇ 7194 ਰਹਿ ਗਏ, ਉਹ ਤਾਂ ਫਿਰ ਸਹਾਈ ਹੋਏ ਸਰਕਾਰ ਦੇ ਲਈ, ਸਰਕਾਰੀ ਖਜ਼ਾਨੇ ਦੇ ਲਈ। 16 ਕਰੋੜ ਤੋਂ ਵੱਧ, 16.36 ਕਰੋੜ ਖਜ਼ਾਨੇ 'ਚ ਆਇਆ ਜੀ ਇਹਨਾਂ ਦੀ ਜ਼ਮਾਨਤ ਵਾਲਾ ਪੈਸਾ ਬਚ ਕੇ। ਮੈਂ 2019 ਦੇ ਅੰਕੜੇ ਦੇਖ ਰਿਹਾ ਸੀ, ਉਸ ਵਾਰ ਵੀ 86% ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਪਰ ਉਸ ਵਾਰ ਲੜੇ ਵੀ ਘੱਟ ਸੀ ਤੇ ਇਸ ਲਈ ਮਤਲਬ ਪੈਸਾ ਵੀ ਘੱਟ ਆਇਆ। ਪਿਛਲੀ ਵਾਰ 8054 ਉਮੀਦਵਾਰ ਚੋਣ ਲੜੇ ਸੀਗੇ 2019 ਦੇ ਵਿੱਚ ਲੋਕ ਸਭਾ ਦੀ, 8054। ਇਸ ਵਾਰ 8360 ਹੈ ਨਾ, ਲਗਭਗ 300 ਬੰਦਾ ਵੱਧ ਹੈਗਾ। ਪਿਛਲੀ ਵਾਰ 6923 ਬੰਦਿਆਂ ਦੀ ਜ਼ਮਾਨਤ ਜ਼ਬਤ ਹੋਈ ਸੀ, ਠੀਕ ਹੈ ਜੀ। ਇਸ ਵਾਰ 7194, ਮਤਲਬ ਲਗਭਗ 7200 ਦੀ ਜ਼ਮਾਨਤ ਜ਼ਬਤ ਹੋ ਰਹੀ ਹੈ। ਸੋ ਇਸ ਤਰੀਕੇ ਨਾਲ ਉਸ ਵਾਰ 86% ਸੀ ਜ਼ਮਾਨਤ ਜ਼ਬਤ ਵਾਲੀ, ਇਸ ਵਾਰ 86.1 ਆ। ਪਿਛਲੀ ਵਾਰ 15.87 ਕਰੋੜ, ਲਗਭਗ 16 ਕਰੋੜ ਦੇ ਨੇੜੇ ਰਾਸ਼ੀ ਜਮਾ ਹੋ ਰਹੀ ਸੀ ਖਜ਼ਾਨੇ 'ਚ, ਇਸ ਵਾਰ 16.36 ਕਰੋੜ। ਸੋ ਇਸ ਲਈ ਇਸ ਤਰ੍ਹਾਂ ਦੇ ਨੀਟੂ ਸ਼ਟਰਾਂ ਵਾਲੇ ਫਿਰ ਸਰਕਾਰੀ ਖਜ਼ਾਨੇ ਲਈ ਤਾਂ ਸਹਾਇਕ ਨੇ, ਕਿਉਂਕਿ 25000 ਜਰਨਲ ਦੀ ਆ ਤੇ ਰਾਖਵੀਂ ਸੀਟ ਦੀ 12500। ਜੇਕਰ ਤੁਸੀਂ ਪਾਰਟੀ ਬਾਜੀ ਦੇਖੋ ਤਾਂ ਪਾਰਟੀ ਦੇ ਆਧਾਰ ਦੇ ਉੱਤੇ ਬਹੁਜਨ ਸਮਾਜ ਪਾਰਟੀ ਸਭ ਤੋਂ ਵੱਧ ਜ਼ਮਾਨਤਾਂ ਜ਼ਬਤ ਕਰਾਉਣ ਵਾਲੀ ਪਾਰਟੀ ਬਣੀ ਹੈ, ਠੀਕ ਹੈ। ਇੱਕ ਵੀ ਉਮੀਦਵਾਰ ਉਹਨਾਂ ਦਾ ਜਿੱਤ ਨਹੀਂ ਸਕਿਆ ਤੇ ਬਹੁ ਗਿਣਤੀ ਉਹਨਾਂ ਦੇ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਸਭ ਤੋਂ ਵੱਧ ਜ਼ਮਾਨਤਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਜ਼ਬਤ ਹੋਈਆਂ। ਤੇ ਪਰ 7194 ਦੇ ਹਵਾਲੇ ਨਾਲ ਇਹ ਸਪਸ਼ਟ ਹੋ ਗਿਆ ਕਿ ਪੰਜਾਬ 'ਚ ਨਹੀਂ, ਦੇਸ਼ ਦੇ ਵਿੱਚ ਹੋਰਨਾਂ ਸੂਬਿਆਂ 'ਚ ਵੀ ਕਈ ਨੀਟੂ ਸ਼ਟਰਾਂ ਵਾਲੇ ਹੈਗੇ ਆ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।